ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਤੁਸੀਂ ਡਾਕਟਰ ਸਾਹਿਬ ਵੱਲੋਂ ਤਿਆਰ ਕੀਤੀ, ਸਿੱਖ ਚੈਨਲ ਵੱਲੋਂ ਤਿਆਰ ਕੀਤੀ ਉਹਨਾਂ ਮਹਾਨ ਸ਼ਹੀਦਾਂ ਦੀ ਜੋ ਰਿਪੋਰਟ ਹੈ ਉਹ ਦੇਖੀ ਹੈ। ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਵਰਤੇ ਦੁਖਾਂਤ ਦੀ ਇੱਕ ਬੜੀ ਵੱਡੀ ਘਟਨਾ ਸੀ, ਜਿਸ ਨੇ ਉਸ ਵੇਲੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਾਡੇ 4 ਨੌਜਵਾਨ ਵੀਰ ਹੱਸਦੇ ਵਸਦੇ ਪਰਿਵਾਰਾਂ ਦੇ ਚਿਰਾਗ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਅਸੀਂ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਪ੍ਰਣਾਮ ਕਰਦੇ ਹਾਂ ਅਤੇ ਉਹਨਾਂ ਪਰਿਵਾਰਾਂ ਦਾ, ਅਤੇ ਖਾਸ ਤੌਰ 'ਤੇ ਅੱਜ ਡਾਕਟਰ ਹਰਿੰਦਰ ਸਿੰਘ ਅਤੇ ਇਹਨਾਂ ਦੇ ਪਰਿਵਾਰ ਦੇ, ਉਹਨਾਂ ਦੇ ਮਾਤਾ ਪਿਤਾ ਵੀ ਇੱਥੇ ਆਏ ਹੋਏ ਹਨ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ। ਅਤੇ ਸੈਮੀਨਾਰ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ, ਉਹਨਾਂ ਦੇ ਭਾਈ ਇੱਕ ਵਿਸ਼ੇਸ਼ ਜਿਹੜੀ ਰਿਪੋਰਟ ਤਿਆਰ ਕੀਤੀ ਇਹਨਾਂ ਨੇ ਉਹ ਦਿਖਾਉਣਗੇ, ਅਤੇ ਡਾਕਟਰ ਅਮਰਜੀਤ ਸਿੰਘ ਉਸ ਤੋਂ ਬਾਅਦ ਇਸ ਸਾਰੇ ਹਾਲਾਤ ਤੇ ਹੁਣ ਤੱਕ ਉਹਨਾਂ ਹਾਲਾਤਾਂ ਤੋਂ ਪੈਦਾ ਹੋਏ ਹਾਲਾਤ ਉਹਦੇ ਬਾਰੇ ਵਿਚਾਰ ਕਰਨਗੇ। ਮੈਂ ਬੇਨਤੀ ਕਰੂੰਗਾ ਡਾਕਟਰ ਹਰਿੰਦਰ ਸਿੰਘ ਜੀ ਨੂੰ ਕਿ ਉਹ ਸਟੇਜ 'ਤੇ ਆ ਕੇ ਬੈਠੋ। ਡਾਕਟਰ ਅਮਰਜੀਤ ਸਿੰਘ। ਬੇਨਤੀ ਹੈ ਕਿ ਉਹਨਾਂ ਦੇ ਪਿਤਾ ਜੀ ਉਹ ਵੀ ਸਟੇਜ 'ਤੇ ਆ ਜਾਣ। ਜੋ ਕਾਰਨਾਮਾ ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਕੀਤਾ, ਅਸੀਂ ਉਸ ਨੂੰ ਹਮੇਸ਼ਾ ਯਾਦ ਵੀ ਰੱਖਾਂਗੇ ਅਤੇ ਸਾਡੇ ਲਈ ਇੱਕ ਮਾਰਗਦਰਸ਼ਨ ਵੀ ਹੋਵੇਗਾ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਸਮੇਂ ਦੇ ਹਾਲਾਤ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਦੇ ਹੋਏ, ਰੋਸ ਪ੍ਰਗਟ ਕਰਦਿਆਂ ਕਿਵੇਂ ਆਪਣੀ ਸ਼ਹੀਦੀ ਦਿੱਤੀ। ਸਭ ਤੋਂ ਪਹਿਲਾਂ ਡਾਕਟਰ ਹਰਿੰਦਰ ਸਿੰਘ ਇਸ ਦੇ ਬਾਰੇ ਰਿਪੋਰਟ ਪੇਸ਼ ਕਰਨਗੇ। ਡਾਕਟਰ ਹਰਿੰਦਰ ਸਿੰਘ। ਹੁਣ ਤੱਕ ਜੋ ਸਰਕਾਰਾਂ ਦਾ ਔਰ ਸੰਗਤ ਦਾ ਔਰ ਲੀਡਰਸ਼ਿਪ ਦਾ ਇਸ ਨੂੰ ਕੀ ਰਿਸਪੌਂਸ ਰਿਹਾ, ਉਹਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਡਾਕਟਰ ਅਮਰਜੀਤ ਸਿੰਘ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਿੰਦਰ ਸਿੰਘ ਜੀ ਦੀ ਭਾਵਪੂਰਤ ਤੱਥਾਂ ਸਹਿਤ ਪੇਸ਼ਕਾਰੀ ਤੋਂ ਬਾਅਦ ਮਨ ਦੇ ਵਿੱਚ ਜਜ਼ਬਿਆਂ ਦਾ ਇੰਨਾ ਘੁੰਮੜਾ ਉਭਰਿਆ ਕਿ ਸ਼ਾਇਦ ਸ਼ਬਦਾਂ ਦੇ ਉੱਤੇ ਕੰਟਰੋਲ ਵੀ ਨਾ ਰਹੇ। ਗੱਲ ਅੱਜ ਤੋਂ 31 ਸਾਲ ਪਹਿਲਾਂ ਦੀ ਹੋਏ ਜਾਂ ਇਹਨਾਂ 31 ਵਰ੍ਹਿਆਂ ਦੇ ਦੌਰਾਨ ਗੁਰੂ ਗ੍ਰੰਥ, ਗੁਰੂ ਪੰਥ ਦੀ ਦਾਸਤਾਨ ਹੋਏ, ਇੱਕੋ ਹੀ ਗੱਲ ਬਾਰ-ਬਾਰ ਮਨ ਦੇ ਵਿੱਚ ਆਉਂਦੀ ਹੈ, ਜਿਸ ਨੂੰ ਬਾਬਾ ਫਰੀਦ ਜੀ ਨੇ ਯਾਦ ਕਰਵਾਇਆ, ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਦੇ। ਬਾਰ ਪਰਾਏ ਗੁਲਾਮੀ, ਜਿਸ ਨੂੰ ਜਿਨ੍ਹਾਂ ਦੇ ਨਾਲ
ਸਾਡਾ 1947 ਤੋਂ ਵਾਹ ਹੈ, ਖਾਸ ਤੌਰ ਤੇ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਆਈ। ਵੈਸੇ ਲਗਭਗ 5.5 ਸਦੀਆਂ ਦਾ ਇਹਨਾਂ ਦੇ ਨਾਲ ਉਹ ਜਿਹਾ ਸੰਬੰਧ ਹੈ ਜਿਸ ਨੂੰ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ 1984 ਨੂੰ ਲਿਖੀ ਨਜ਼ਮ ਦੇ ਵਿੱਚ ਕਿਹਾ ਸੀ, ਹਾਂ ਇਹਨਾਂ 5 ਸਦੀਆਂ ਦਾ ਵੈਰ ਕਮਾਇਆ। ਤੇ ਕਹਾਣੀ ਦਾ ਚੈਪਟਰ ਕਿੱਥੋਂ ਸ਼ੁਰੂ ਹੁੰਦਾ ਹੈ, ਚੈਪਟਰ ਦੇ ਕੰਟੈਂਟ ਕੀ ਨੇ ਤੇ ਅਲਟੀਮੇਟ ਉਸ ਦਾ ਜਵਾਬ ਕੀ ਹੈ। ਜੇ ਸਧਾਰਨ ਸ਼ਬਦਾਂ 'ਚ ਕਹਿਣਾ ਹੋਏ, ਬਿਮਾਰੀ ਦੇ ਲੱਛਣ ਹੁੰਦੇ ਨੇ, ਲੱਛਣਾਂ ਤੋਂ ਤੁਸੀਂ ਬਿਮਾਰੀ ਦਾ ਨਾਂ ਧਰਦੇ ਹੋ, ਨਾਂ ਲੱਭਦੇ ਹੋ। ਲੱਛਣਾਂ ਦਾ ਕਈ ਵਾਰ ਸਿੰਪਟੋਮੈਟਿਕ ਕੰਟਰੋਲ ਵੀ ਹੁੰਦਾ, ਪਰ ਜਦੋਂ ਤੱਕ ਡਿਜ਼ੀਜ਼ ਜਾਂ ਬਿਮਾਰੀ ਦੇ ਨਾਲ ਨਹੀਂ ਲੜਾਈ ਕੀਤੀ ਜਾਂਦੀ, ਉਸ ਬਿਮਾਰੀ ਦੀ ਜੜ ਨਹੀਂ ਕੱਢੀ ਜਾਂਦੀ, ਸਿੰਪਟਮਸ ਲੱਛਣ ਬਾਰ-ਬਾਰ ਅਪੀਅਰ ਹੁੰਦੇ ਨੇ। ਇਹ ਪਿਛਲੇ 70 ਸਾਲ 1947 ਤੋਂ ਬਾਅਦ ਹੋ ਰਹੇ ਨੇ, ਅੱਜ ਵੀ ਨੇ ਤੇ ਆਉਣ ਵਾਲਾ ਸਮਾਂ ਵੀ ਇਹਨਾਂ ਲੱਛਣਾਂ ਦਾ ਦੁਹਰਾਅ ਹੋਏਗਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਅੱਜ ਦੀ ਸ਼ਾਮ ਅਸੀਂ ਠੀਕ ਅੱਜ ਤੋਂ 31 ਵਰ੍ਹੇ ਪਹਿਲਾਂ ਨਕੋਦਰ ਦੀ ਉਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦੀ ਖਾਤਰ ਸਾਡੇ ਇਸ਼ਟ ਚਵਲ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਪ੍ਰਥਾਏ 2 ਵੇਲੇ ਅਸੀਂ 10ਵੇਂ ਪਾਤਸ਼ਾਹ ਦੇ ਇਸ ਨਿਰਦੇਸ਼ ਨੂੰ ਯਾਦ ਕਰਦੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਚਾਰੋਂ ਸ਼ਹੀਦ ਜਿਨ੍ਹਾਂ ਦੇ ਜੀਵਨ ਸੰਬੰਧੀ ਡਾਕਟਰ ਸਾਹਿਬ ਨੇ ਵੇਰਵੇ ਦੇ ਨਾਲ ਦੱਸੇ, ਭਾਈ ਰਵਿੰਦਰ ਸਿੰਘ ਲਿਤੜਾ, ਭਾਈ ਚਰਨਨ ਸਿੰਘ, ਭਾਈ ਹਰਮਿੰਦਰ ਸਿੰਘ ਤੇ ਭਾਈ ਬਲਤੀਰ ਸਿੰਘ, ਇਹ ਚਾਰੋਂ ਇਸ ਜੂਨ 84 ਤੋਂ ਬਾਅਦ ਜੇ ਮੈਂ ਕਹਾਂ ਕਿ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਲਈ ਸ਼ਹਾਦਤਾਂ ਪਾਉਣ ਵਾਲੇ ਯੋਧੇ ਨੇ। ਤੇ ਇਸ ਦੇ ਵਿੱਚ ਕੋਈ ਜਿਹੜੀ ਹੈ ਉਹ ਗਲਤ ਗੱਲ ਨਹੀਂ ਹੋਏਗੀ, ਕਿਉਂਕਿ ਜਦੋਂ ਅਸੀਂ 4 ਫਰਵਰੀ 1986 ਦੀ ਗੱਲ ਕਰਦੇ, ਅਜੇ 26 ਜਨਵਰੀ 1986 ਦਾ ਸਰਬੱਤ ਖਾਲਸਾ ਨਹੀਂ ਹੋਇਆ, ਅਜੇ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਹੋਇਆ। ਤੇ ਇਸ ਲਈ ਐਕਸਕਲੂਸਿਵਲੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਂ ਦੁਹਰਾ ਨਹੀਂ ਕਰਾਂਗਾ ਜੋ ਡਾਕਟਰ ਸਾਹਿਬ ਨੇ ਸਾਰੇ ਫੈਕਟਸ ਦਿੱਤੇ ਨੇ। ਪਰ ਜਦੋਂ ਤੁਸੀਂ ਵਰਤਾਰਾ ਦੇਖਦੇ ਹੋ ਆਫੀਸ਼ੀਅਲਸ ਦਾ, ਬਰਨਾਲੇ ਦਾ ਪਾਵਰ ਚਾਹਣਾ, ਜੇ ਤੁਸੀਂ ਇੱਕ ਚੈਪਟਰ ਹੋਰ ਪਿੱਛੇ ਜਾਂਦੇ ਹੋ, ਕਿਉਂਕਿ ਜਿਹੜਾ ਨਾਂ ਬਲਵੰਤ ਸਿੰਘ ਦਾ ਉੱਭਰਿਆ, ਜਿਹੜਾ ਇਸ ਦੌਰ ਦੇ ਵਿੱਚ ਇਜ਼ਹਾਰ ਆਲਮ, ਜਿਹੜਾ SSP ਜਲੰਧਰ ਸੀ ਉਸ ਵੇਲੇ, ਇਹ ਉਹੀ ਇਜ਼ਹਾਰ ਆਲਮ ਹੈ ਜਿਹੜਾ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ SSP ਸੀ। ਤੇ ਜਿਸ ਆਲਮ ਸੈਨਾ ਦਾ ਜ਼ਿਕਰ ਹੋਇਆ, ਇਹ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਨੇ 2 ਦਰਜਨ ਤੋਂ ਜ਼ਿਆਦਾ ਇਸ ਕਿਸਮ ਦੀਆਂ ਕੈਟਾਂ ਭਰਤੀ ਕੀਤੀਆਂ। ਬਹੁਤ ਸਾਰੇ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ। ਤੇ ਜਦੋਂ ਇਹ ਜਲੰਧਰ SSP ਆ ਕੇ ਲੱਗਿਆ, ਉਸ ਤੋਂ ਪਹਿਲਾਂ ਇਹਨੇ ਫਿਰ ਉਹਨਾਂ ਸਾਰਿਆਂ ਨੂੰ ਸੱਦ ਕੇ ਇਕੱਠੇ ਕਰਕੇ ਕਿ ਤੁਹਾਨੂੰ ਇਨਾਮ ਦੇਣਾ, ਉਹਨਾਂ ਸਾਰਿਆਂ ਨੂੰ ਵੀ ਮਾਰ ਮੁਕਾਇਆ। ਉਸ ਚੋਂ ਵੀ ਇਨਾਮ ਬਟੋਰੇ ਕਹਿ ਕੇ ਕਿ ਬੜੇ ਖਤਰਨਾਕ ਜਿਹੜੇ ਅੱਤਵਾਦੀ ਨੇ ਉਹ ਮਾਰ ਦਿੱਤੇ ਗਏ ਨੇ। ਜਿਸ ਜਸਕੀਰਤ ਦਾ ਜ਼ਿਕਰ ਹੋਇਆ, ਬਾਅਦ ਦੇ ਵਿੱਚ ਉਸਨੇ ਲਾਇਲਪੁਰ ਖਾਲਸਾ ਜਲੰਧਰ ਵਾਲੇ ਥਾਣੇ 'ਚ ਹੁੰਦਿਆਂ ਕਿਸ ਕਿਸਮ ਦੇ ਜ਼ੁਲਮ ਕੀਤੇ, ਜਿਸ ਸਵਰਨੇ ਕੋਟਲੇ ਦੀ ਗੱਲ ਹੋਈ ਹੈ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤੇ ਇਹ ਉਹ ਪੁਲਿਸ ਤੰਤਰ ਸੀ ਜਿਹੜਾ ਕੋਈ ਡਾਇਰੈਕਟਲੀ ਚੇਨ ਆਫ ਕਮਾਂਡ ਫੋਲੋ ਨਹੀਂ ਸੀ ਕਰਦਾ। ਸਵਰਨਾ ਕੋਟਲਾ SPD ਜਲੰਧਰ ਹੈ, ਪਰ ਉਸ ਵੇਲੇ ਦਾ SSP ਜਲੰਧਰ ਦਾ ਉਹਦਾ ਹੁਕਮ ਨਹੀਂ ਸੀ ਲੈਂਦਾ। ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਕਿ ਉਹ ਰਬੈਰੋ ਦਾ ਦੌਰ ਹੋਏ ਜਾਂ KP ਗਿੱਲ ਤੱਕ, ਇਸ ਕਿਸਮ ਦਾ ਸਿਸਟਮ ਸੀ ਕਿ ਜਿਹੜੇ ਅੱਗੇ ਵੱਧ ਕੇ ਨੌਜਵਾਨੀ ਦਾ ਘਾਣ ਕਰਦੇ ਸਨ, ਉਹਨਾਂ ਨੂੰ ਡਾਇਰੈਕਟਲੀ ਡਾਇਰੈਕਟਰ ਜਨਰਲ ਪੁਲਿਸ ਦੇ ਲੈਵਲ ਦੇ ਉੱਤੇ ਹੀ ਉਹਨਾਂ ਨੂੰ ਹੁਕਮ ਮਿਲਦੇ ਸਨ। ਕਿਉਂਕਿ ਇਹ ਵੀ ਰੈਕਰਡ ਇੱਕ ਕਲੀਅਰ ਕਰਨਾ ਜ਼ਰੂਰੀ ਹੈ। ਬਹੁਤ ਵਾਰ ਜਦੋਂ ਅਸੀਂ ਪੰਜਾਬ ਪੁਲਿਸ ਵੱਲ ਦੇਖਦੇ ਹਾਂ, ਇੱਕ ਨਫ਼ਰਤ, ਇੱਕ ਗੁੱਸਾ, ਇੱਕ ਜ਼ੁਲਮ ਦੀ ਗੱਲ ਹੈ, ਪਰ ਉਹਦੇ ਚੋਂ ਬਹੁਤ ਵੱਡਾ ਤਬਕਾ ਸਿੰਪੈਥਾਈਜ਼ ਵੀ ਕਰਦਾ ਸੀ। ਉਹਨਾਂ 'ਚ ਆਫੀਸਰਸ ਵੀ ਸਨ, ਆਮ ਜਿਹੜੇ ਕਰਮਚਾਰੀ ਵੀ ਸਨ। ਤੇ ਜੇ ਤੁਹਾਨੂੰ ਬਹੁਤ ਸਾਰਿਆਂ ਨੂੰ ਯਾਦ ਹੋਏ ਕਿ ਰਬੈਰੋ, ਜਿਸ ਨੂੰ ਬਰਨਾਲਾ ਸਪੈਸ਼ਲੀ, ਕਿਉਂਕਿ ਬਰਨਾਲਾ ਵੀ
ਉਸ ਸਿਸਟਮ ਦਾ ਹਿੱਸਾ ਸੀ, ਹੁਣ ਮਰ ਗਿਆ ਪਿੱਛੇ, ਅਨਵੈਪਡ, ਅਨऑनर्ड ਐਂਡ ਅਨਸੰਗ, ਜਿਹੜਾ ਕਿ ਵਿਚ ਹੀ ਡਿਜ਼ਰਵਡ ਰਾਈਟਲੀ। ਇਹ ਉਸ ਪੀਰੀਅਡ ਦੀ ਗੱਲ ਹੈ। ਜੇ ਅਸੀਂ ਰਾਜੀਵ ਲੌਂਗੋਵਾਲ ਅਕੋਰਡ ਦੀ ਗੱਲ ਕਰੀਏ, ਉਸ ਦੇ ਕਿਹੜੇ ਕਿਹੜੇ ਜਿਹੜੇ ਨੇ ਉਹ ਪਾਤਰ ਨੇ, ਤੇ ਇਹ ਅਕੋਰਡ ਤੋਂ ਪਹਿਲਾਂ ਹੀ ਡਿਸਾਈਡ ਹੋਇਆ ਸੀ ਕਿ ਬਰਨਾਲੇ ਨੂੰ ਮੁੱਖ ਮੰਤਰੀ ਬਣਾਉਣਾ ਹੈ। ਬਰਨਾਲਾ ਬਲਵੰਤ ਸਿੰਘ ਸੱਜੇ ਖੱਬੇ ਨੇ, ਕਿਵੇਂ ਲੌਂਗੋਵਾਲ ਦੇ ਨਾਲ ਉਹ ਅਕੋਰਡ ਸਾਈਨ ਹੁੰਦਾ, ਤੁਸੀਂ ਇਸ ਸਾਰੇ ਤੋਂ ਚੰਗੀ ਤਰ੍ਹਾਂ ਵਾਕਿਫ ਹੋ। ਔਰ ਫਿਰ ਜੋ ਕੁਝ ਬਰਨਾਲੇ ਨੇ ਕੀਤਾ ਉਹੀ ਸੀ ਜੋ ਇੰਟੈਲੀਜੈਂਸ ਬਿਊਰੋ, ਅੱਜ ਅਸੀਂ ਓਪਨ ਸੀਕ੍ਰੇਟਸ ਕਿਤਾਬ ਦੇਖਦੇ ਹਾਂ, ਹੋਰ ਬਹੁਤ ਸਾਰਾ ਮਲੋਏ ਧਰ ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਉਸ ਵੇਲੇ ਪੰਜਾਬ ਦੇ ਵਿੱਚ ਆਪਰੇਟ ਕਰ ਰਿਹਾ ਸੀ। ਸੋ ਇਹ ਸਾਰੀ ਗੱਲ, ਔਰ ਮੈਂ ਇਹਨੂੰ ਇਸ ਕੰਟੈਕਸਟ ਵੀ ਕਹਾਂ, ਹੁਣ ਕੱਲ ਪੰਜਾਬ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਬੜੀ ਜ਼ਬਰਦਸਤ ਪੋਲਿੰਗ ਦਾ ਜ਼ਿਕਰ ਹੈ, 78.6 ਜਾਂ 7% ਜਿਹੜੀਆਂ ਵੋਟਾਂ ਪਈਆਂ। ਸਾਡੇ ਬਹੁਤ ਸਾਰੇ ਵੀਰ ਇੱਥੋਂ ਵੀ ਜਾ ਕੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਬੜੀ ਹੋਪ ਹੈ ਚੇਂਜ ਦੀ ਹੈ, ਜਿਵੇਂ ਕਿ ਬਹੁਤ ਵੱਡੀ ਕ੍ਰਾਂਤੀ ਜਿਵੇਂ ਗਦਰੀ ਬਾਬਿਆਂ ਨੇ ਲਿਆਂਦੀ, ਇਵੇਂ ਆਪਣਿਆਂ ਨੇ ਜਾ ਕੇ ਲਿਆਂਦੀ ਹੈ। ਮੈਂ ਹਾਲਾਂਕਿ ਉਹਦਾ ਕੰਟਰੋਵਰਸ਼ੀਅਲ ਨੋਟ ਹੀ ਹੁੰਦਾ ਹੈ, ਕਿਉਂਕਿ ਜਦੋਂ ਵੀ ਅਸੀਂ ਕਹਿੰਦੇ ਹਾਂ ਬਹੁਤ ਸਾਰਿਆਂ ਨੂੰ ਕਈ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਅਸੀਂ ਭਾਵਨਾ ਦੇ ਵਹਿਣ ਵਿੱਚ ਬਹਿਣ ਵਾਲੇ। ਪਰ ਇੱਕ ਗੱਲ ਮੈਂ ਹਰ ਇੱਕ ਨੂੰ ਪੁੱਛਦਾ ਕਿ ਵੀ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਨੂੰ ਉਸ ਦਾ ਮੁੱਖ ਮੰਤਰੀ ਜਾਂ ਉਸ ਨੈਟਵਰਕ ਰਾਹੀਂ ਚਲਾਇਆ ਜਾਂਦਾ ਹੈ? ਪੰਜਾਬ ਤਾਂ ਪਿਛਲੇ 32 ਸਾਲਾਂ ਤੋਂ ਹੀ, ਜਾਂ ਈਵਨ 80s ਦੀ ਜੇ ਗੱਲ ਕਰੀਏ, ਤੇ ਇਹ ਸਾਰਾ ਨੈਟਵਰਕ ਇੰਟੈਲੀਜੈਂਸ ਏਜੰਸੀਆਂ ਦਾ, 1 ਦਰਜਨ ਤੋਂ ਜ਼ਿਆਦਾ ਇਸ ਕਿਸਮ ਦਾ ਨੈਟਵਰਕ ਕੰਮ ਕਰਦਾ ਹੈ। ਤੇ ਬਹੁਤ ਸਾਰੇ ਜਿਹੜੇ ਕਿ ਉਹਨਾਂ ਦੀ ਖੇਡ ਖੇਡਦੇ ਨੇ, ਉਹ ਬਰਨਾਲੇ ਤੋਂ ਮੁੜ ਕੇ ਬਾਦਲ ਦੇ 5ਵੀਂ ਵਾਰ ਆਉਣ ਤੱਕ ਇਹ ਇੱਕ ਡਿਫਰੈਂਟ ਨੈਟਵਰਕ ਹੈ। ਅਸੀਂ ਇਹ ਸਮਝਣ ਤੋਂ ਹੀ ਕਈ ਵਾਰੀ ਇਨਕਾਰੀ ਹੋ ਜਾਂਦੇ ਹਾਂ ਕਿ ਅਸੀਂ ਉਹਨਾਂ ਦੀ ਕਾਲੋਨੀ ਹੈ। ਉਹਨਾਂ ਨੇ ਹਰ ਹੀਲੇ ਜੋ ਵੀ ਉਹਨਾਂ ਨੂੰ ਕਰਨਾ ਪੈਂਦਾ। ਔਰ ਮੈਂ ਪਿਛਲੇ ਦਿਨਾਂ ਜਦੋਂ ਇਹ ਰਾਈਟਅਪ ਲਿਖਿਆ ਇਸ ਵੀਕ ਦਾ, ਤੇ ਮੈਂ ਕਿਹਾ ਜੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜੀਆਂ ਜਾ ਰਹੀਆਂ, ਤੇ ਸਵਾਲੀਆ ਨਿਸ਼ਾਨ ਪਾ ਦਿੱਤਾ। ਹੁਣ ਬਹੁਤ ਸਾਰਿਆਂ ਨੂੰ ਇਹ ਵਿਅੰਗ ਸਮਝ ਨਹੀਂ ਆਇਆ। ਕਈਆਂ ਨੇ ਕਿਹਾ ਜੀ ਨਾ ਉੱਥੇ ਤਾਂ ਮੁੱਦਾ ਹੀ ਨਹੀਂ ਸੀ। ਮੈਂ ਕਿਹਾ ਜੀ ਮੁੱਦਿਆਂ ਦੀ ਗੱਲ ਦੇਖੋ, ਸ਼ੁਰੂ ਗੁੰਡਾਗਰਦੀ ਤੋਂ ਹੋਇਆ, ਮਾਫੀਏ ਤੋਂ ਹੋਇਆ, ਬਾਦਲਾਂ ਦੀ ਮਿਸਮੈਨੇਜਮੈਂਟ ਤੋਂ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਹੋਇਆ, ਪੰਜਾਬ ਦੀ ਚੋਰ ਬਜ਼ਾਰੀ ਤੋਂ ਹੋਇਆ, ਪਰ ਕਲਾਈਮੈਕਸ ਕਿੱਥੇ ਆ ਕੇ ਹੋਇਆ? ਤੁਸੀਂ ਸਾਰਿਆਂ ਦੇ ਬਿਆਨ ਕੱਢ ਲਓ। ਪੰਜਾਬ ਦੇ ਵਿੱਚ ਨਰਿੰਦਰ ਮੋਦੀ ਆਇਆ, ਰਾਜਨਾਥ ਸਿੰਘ ਆਇਆ, ਅਮਿਤ ਸ਼ਾਹ ਆਇਆ, ਸਮ੍ਰਿਤੀ ਇਰਾਨੀ ਆਈ, ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕੱਢ ਲਓ, ਬਾਦਲ ਪਿਓ ਪੁੱਤਰ ਨੌ ਸਭ ਦੇ ਕੱਢ ਲਓ। ਕਲਾਈਮੈਕਸ ਆ ਕੇ ਖਾਲਿਸਤਾਨ ਤੇ ਹੋਈ ਕਿ ਜੀ ਜੇ ਇਹ ਦੂਜੀ ਪਾਰਟੀ ਆ ਗਈ ਜਿਹੜੀ ਕਿ ਬਾਹਰੋਂ ਆਏ ਨੇ, ਇਹ ਹੋ ਗਿਆ ਅੱਤਵਾਦ, ਤੇ ਖਾਲਿਸਤਾਨ ਆ ਜਾਏਗਾ। ਮੈਂ ਕਿਹਾ ਜੀ ਜੇ ਹੁਣ ਆ ਜਾਣ ਤਾਂ ਫਿਰ ਅਸੀਂ ਕਹਿ ਹੀ ਸਕਦੇ ਹਾਂ ਕਿ ਖਾਲਿਸਤਾਨ ਦੇ ਮੁੱਦੇ ਤੇ ਜਿਹੜਾ ਰੈਫਰੈਂਡਮ ਹੋਇਆ ਤੇ ਲੋਕਾਂ ਨੇ ਜਿਨ੍ਹਾਂ ਨੂੰ ਤੁਸੀਂ ਖਾਲਿਸਤਾਨੀ ਬਣਾਇਆ ਸੀ ਉਹਨਾਂ ਦੇ ਹੱਥ 'ਚ ਪਾਵਰ ਆ ਗਈ। ਹੁਣ ਗੱਲ ਦੇਖਣ ਵਾਲੀ ਇਹ ਹੈ ਵੀ ਜਿਹੜੀ ਸਟੇਟ ਦੇ ਨਾਲ ਅਸੀਂ ਲੜ ਰਹੇ ਹਾਂ, ਸਾਨੂੰ ਲੱਗਦਾ ਹੋਏ ਜੀ ਅਸੀਂ ਬਾਦਲਾਂ ਨਾਲ ਲੜ ਰਹੇ ਹਾਂ, ਅਸੀਂ ਕੱਲ ਨੂੰ ਕਿਸੇ ਹੋਰ ਨਾਲ ਲੜਾਂਗੇ। ਨਹੀਂ, ਸਾਡੀ ਲੜਾਈ ਉੱਥੇ ਇਸ ਮੁੱਦੇ ਤੇ ਹੈ। ਔਰ ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ। ਔਰ ਜਿਨ੍ਹਾਂ ਨੂੰ 5 ਸਦੀਆਂ ਦਾ ਵੈਰ ਕਮਾਇਆ ਦੇ ਕਨਸੈਪਟ ਦੀ ਗੱਲ ਸਮਝ ਆਈ ਹੈ ਕਿ ਅਲਟੀਮੇਟਲੀ ਕੀ ਉੱਥੇ ਮਨੂਵਾਦੀ ਜ਼ਾਤ-ਪਾਤ ਆਧਾਰਿਤ ਸਿਸਟਮ ਵਾਲਾ ਹਿੰਦੂਤਵਾਦ ਦੇ ਨਾਂ ਥੱਲੇ ਹਿੰਦੂ ਰਾਸ਼ਟਰ, ਉਹ ਸੈਕੂਲਰ ਕਹਿ ਦਿਓ ਨਾ ਕਹਿ ਦਿਓ, ਉਹਨੇ ਰਹਿਣਾ, ਜਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਰਬੱਤ ਦੇ ਭਲੇ ਦੇ ਉੱਤੇ ਆਧਾਰਿਤ ਜਿਹੜਾ ਕਨਸੈਪਟ ਵਾਲਾ ਜਿਹੜਾ ਉੱਥੇ ਰਹਿਣਾ। ਲੜਾਈ ਆਈਡੀਆਜ਼ ਦੀ ਹੈ, ਵਿਚਾਰਾਂ ਦੀ। ਔਰ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਜੇ ਅਸੀਂ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਅੱਜ ਦੇ ਦੌਰ 'ਚ ਵੀ ਕਰਦੇ ਹਾਂ, ਬਹਿਬਲ ਕਲਾਂ ਗੋਲੀ ਕਾਂਡ ਦਾ ਜ਼ਿਕਰ ਹੋਇਆ, ਇੱਕ ਗੱਲ ਤੁਸੀਂ ਬੜੇ ਧਿਆਨ ਦੇ ਨਾਲ ਜੇ ਤੁਸੀਂ ਮੋਨੀਟਰ ਕਰੋ। ਔਰ ਬਹੁਤ ਵਾਰੀ ਹੁੰਦਾ ਕਈ ਕਹਿਣਗੇ ਜੀ ਤੁਸੀਂ ਇਨਫੋਰਮੇਸ਼ਨ ਕਿੱਥੋਂ ਲੈਂਦੇ ਹੋ? ਮੈਂ ਕਿਹਾ ਜੀ ਅੱਜ ਕੱਲ੍ਹ ਇੱਕ ਜ਼ਮਾਨਾ ਹੁੰਦਾ ਸੀ ਕਿ ਇੰਟੈਲੀਜੈਂਸ ਨੈਟਵਰਕ ਬਾਰੇ ਅਸੀਂ ਸੁਣਦੇ ਸੀ ਜੀ, ਟਰਾਂਸਮੀਟਰ ਲੱਗੇ ਨੇ, ਉਹ ਹਨੇਰੇ 'ਚ ਜਾ ਕੇ ਬੋਲਦੇ ਨੇ, ਉੱਥੇ ਉਹ ਭੇਸ ਬਦਲ ਕੇ ਆ ਜਾਂਦੇ ਨੇ। ਅੱਜ ਕੱਲ੍ਹ 90% ਤੋਂ ਜ਼ਿਆਦਾ ਜੇ ਤੁਸੀਂ ਮੀਡੀਆ ਨੂੰ ਕਲੋਜ਼ਲੀ ਮੋਨੀਟਰ ਕਰਦੇ ਹੋ, ਇਲੈਕਟ੍ਰੀਕਲ ਪ੍ਰਿੰਟ ਮੀਡੀਆ, 90% ਜਾਣਕਾਰੀ ਤੋਂ ਤੁਸੀਂ ਜਿਹੜੇ ਮਿਸਿੰਗ ਲਿੰਕ ਨੇ ਉਹਨਾਂ ਨੂੰ ਜੋੜ ਸਕਦੇ ਹੋ। ਤੁਹਾਨੂੰ ਨਜ਼ਰ ਆ ਸਕਦਾ ਹੈ ਕਿ ਸਿਚੁਏਸ਼ਨ ਕਿੱਧਰ ਨੂੰ ਗਈ। ਹੁਣ ਤੁਸੀਂ ਜੇ ਕਰੰਟ ਦੌਰ ਦੀ ਗੱਲ ਕਰੀਏ ਕਿ ਕਿਸ ਅੰਦਾਜ਼ ਦੇ ਵਿੱਚ ਸਤੰਬਰ 2015 ਦੇ ਵਿੱਚ ਸੌਦਾ ਸਾਹਿਬ ਨੂੰ ਮਾਫੀਨਾਮਾ ਉਹਨਾਂ 5 ਜਥੇਦਾਰਾਂ ਵੱਲੋਂ ਜਿਸ ਤੇਜ਼ੀ ਦੇ ਨਾਲ ਦਿੱਤਾ ਗਿਆ। ਹੁਣ ਇਸ ਘਟਨਾ ਤੋਂ
1 ਜੂਨ 2015 ਨੂੰ ਬੁੱਧ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰ ਦਿੱਤੇ ਗਏ ਸੀ। ਔਰ ਉਸ ਪੀਰੀਅਡ ਦੇ ਵਿੱਚ ਇਹ ਧਮਕੀਆਂ ਸੌਦਾ ਸਾਹਿਬ ਦੇ ਚੇਲਿਆਂ ਵੱਲੋਂ ਲਗਾਤਾਰਤਾ ਨਾਲ ਦਿੱਤੀਆਂ ਜਾ ਰਹੀਆਂ ਸੀ ਕਿ ਜੀ ਅਸੀਂ ਇਹਨਾਂ ਨੂੰ ਬੇਅਦਬ ਕਰਾਂਗੇ। ਔਰ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਜੇ ਨਕੋਦਰ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਲਗਭਗ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਜਾਂਦੇ ਨੇ ਸ਼ਿਵ ਸੈਨਾ ਦੇ ਗੁੰਡਿਆਂ ਵੱਲੋਂ, ਤੇ ਦੋਸ਼ੀ ਵੀ ਜਿਹੜੇ ਨੇ ਉਹ ਸਿੱਖ ਬਣਾਏ ਜਾਂਦੇ ਨੇ, ਉਹਨਾਂ ਦੇ ਉੱਤੇ ਕੇਸ ਰਜਿਸਟਰ ਕੀਤਾ ਜਾਂਦੇ, ਅਸਲੀ ਕਾਤਲਾਂ ਨੂੰ ਤਾਂ ਹੱਥ ਕਿਹਨੇ ਪਾਉਣਾ। ਹੁਣ ਇਹੀ ਹਾਲ ਅਸੀਂ ਉਸ ਗੁਰਜ ਜਵਾਹਰ ਸਿੰਘ ਵਾਲਾ ਦੀ ਉਹ ਪੰਚਾਇਤ ਹੋਏ ਮੋਹਤਬਰ ਬੰਦੇ ਹੋਣ, ਤੇ ਫਿਰ ਅਸੀਂ ਦੇਖਦੇ ਹਾਂ ਕਿ ਜਿਹੜੇ ਸਰੂਪ ਚੋਰੀ ਕੀਤੇ ਹੋਏ ਨੇ ਅਕਤੂਬਰ ਦੇ ਵਿੱਚ ਕਿਸ ਅੰਦਾਜ਼ ਦੇ ਵਿੱਚ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗਟਰਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਜਾਂਦੇ ਨੇ। ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਲੋਜ਼ ਟੂ 100+ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ, ਗੁਟਕਾ ਸਾਹਿਬਾਨ ਦੀ ਬੇਅਦਬੀ, ਅੱਗ ਲੱਗਣ ਦੀਆਂ ਘਟਨਾਵਾਂ ਇਸ ਪੀਰੀਅਡ ਦੇ ਵਿੱਚ ਹੁੰਦੀਆਂ ਨੇ। ਤੇ ਇਲੈਕਸ਼ਨ ਤੋਂ ਠੀਕ ਪਹਿਲਾਂ ਅਸੀਂ ਦੇਖਦੇ ਹਾਂ ਕਿ ਮੌੜ ਮੰਡੀ ਦੇ ਵਿੱਚ ਗੋਲੀ ਕਾਂਡ, ਬੰਬ ਕਾਂਡ ਦਾ ਜਿਹੜਾ ਇੱਕ ਬੜਾ ਡਰਾਮਾ ਰਚਿਆ ਜਾਂਦਾ। ਹੁਣ ਜਿਹੜਾ ਉੱਥੋਂ ਕਾਂਗਰਸ ਦਾ ਕੈਂਡੀਡੇਟ ਹੈ ਹਰਮਿੰਦਰ ਜੱਸੀ, ਉਹ ਸੌਦਾ ਸਾਹਿਬ ਦਾ ਕੁੜਮ ਹੈ। ਹੁਣ ਨੁਕਸਾਨ ਵੀ ਨਹੀਂ ਉਹਨੂੰ ਪਹੁੰਚਣ ਦਿੱਤਾ ਜਾਂਦਾ, ਧਮਾਕਾ ਵੀ ਕਰ ਦਿੱਤਾ ਜਾਂਦਾ ਹੈ। ਇੱਕਦਮ ਸਾਰਿਆਂ ਦੀ ਬਿਆਨਬਾਜ਼ੀ ਖਾਲਿਸਤਾਨ ਦੇ ਉੱਤੇ ਆ ਜਾਂਦੀ ਹੈ। 24 ਘੰਟੇ ਬਾਅਦ ਸੌਦਾ ਸਾਹਿਬ ਦੇ ਚੇਲੇ ਜਿਹੜੇ ਨੇ ਉਹਨਾਂ ਦਾ ਰਾਜਸੀ ਵਿੰਗ ਸੋ ਕਾਲਡ, ਉਹ ਐਲਾਨ ਕਰ ਦਿੰਦਾ ਜੀ ਅਸੀਂ ਅਕਾਲੀ ਬੀਜੇਪੀ ਕੰਬਾਈਨ ਨੂੰ ਸਪੋਰਟ ਕਰ ਰਹੇ ਹਾਂ। ਹੁਣ ਇਸ 1.5 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਇਸ ਸਾਰੇ ਦੌਰ ਦਾ ਦੌਰ ਹੈ। ਜਥੇਦਾਰਾਂ ਦਾ ਵਰਤਾਰਾ ਉਦੋਂ ਵੀ, ਔਰ ਜਿਵੇਂ ਬੜੇ ਵੇਰਵੇ ਨਾਲ ਦੱਸਿਆ ਗਿਆ, ਔਰ ਮੈਂ ਕੱਲ ਦਾ ਪ੍ਰੋਗਰਾਮ ਆਉਣ ਤੋਂ ਪਹਿਲਾਂ, ਕਿਉਂਕਿ ਕੱਲ ਮੈਂ ਲੇਟ ਆਵਰਸ ਨਾਈਟ ਫਲਾਈ ਕੀਤੇ, ਇਸ ਦੇ ਉੱਤੇ ਹੀ ਸਾਕਾ ਨਗੋਤਰ ਤੇ ਅੱਧੇ ਘੰਟੇ ਦਾ ਜਿਹੜਾ ਇੱਕ ਸੈਗਮੈਂਟ ਡਿਸਕਸ ਕੀਤਾ, ਔਰ ਉਹਦੇ 'ਚ ਮੈਂ ਕਿਹਾ ਵੀ ਅਸੀਂ ਕਿਸ ਕਦਰ ਜ਼ਲੀਲ ਹੋ ਚੁੱਕੇ ਅੱਜ, ਜਿਨ੍ਹਾਂ ਨੇ ਆਪਣੇ ਬੱਚੇ ਦਿੱਤੇ, ਆਪਣੇ ਪੁੱਤਰ ਦਿੱਤੇ। ਜਿਵੇਂ ਦੱਸਿਆ ਗਿਆ ਕਿ ਭਾਈ ਰਵਿੰਦਰ ਸਿੰਘ 19.5 ਸਾਲ ਦੀ ਉਮਰ 'ਚ ਨੇ। ਹੁਣ ਉਹਨਾਂ ਦੀ ਯਾਦ ਦੇ ਵਿੱਚ ਪਾਠ ਦੇ ਭੋਗ ਵੀ ਉਹੀ ਪਾਉਣ, ਉਹਨਾਂ ਦੇ ਪਰਿਵਾਰਾਂ ਵਾਲੇ ਹੀ ਲੌਬੀ ਕਰਨ ਕਿ ਜੀ ਸਾਡੀ, ਅਸੀਂ ਕੋਈ ਜਾਪਾਨ ਦੇ ਕਿਸੇ ਮਿਊਜ਼ੀਅਮ 'ਚ ਮੰਗਦੇ ਹਾਂ ਕਿ ਭਾਈ 4 ਸਿੰਘਾਂ ਦੀ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਲਈ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਦੀਆਂ ਪਿਕਚਰਸ ਲਗਾਈਆਂ ਜਾਣ। ਆ ਸੈਂਟਰਲ ਸਿੱਖ ਮਿਊਜ਼ੀਅਮ, ਉਹਦੇ ਜੋ ਠੇਕੇਦਾਰ ਸੁਰਜਨ ਸਿੰਘ ਤੋਂ ਲੁਧਿਆਣਿਓਂ ਸੀ, ਮਰ ਗਿਆ, ਔਰ ਜਿੱਦਣ ਉਹਦਾ ਭੋਗ ਸੀ ਉਹਦੇ ਮੁੰਡੇ ਨੇ ਉਹਦੇ 'ਚ ਕਿਹਾ, ਉਹਨੇ ਕਿਹਾ ਜੀ ਮੇਰੇ ਪਿਤਾ ਦੀ ਇਹ ਚਾਹਨਾ ਸੀ ਕਿ ਮਰਨ ਤੋਂ ਬਾਅਦ ਮੇਰੀ ਫੋਟੋ ਅਜਾਇਬ ਘਰ 'ਚ ਜ਼ਰੂਰ ਲੱਗੇ। ਉਹਨਾਂ ਲਾਤੇ, ਉਹਨਾਂ ਕਿਹਾ ਜੀ ਅਕਾਲੀ ਲੀਡਰ ਦੀ ਜਿਹੜੀ ਆ ਅਖੀਰਲੀ ਚਾਹਨ ਹੈ। ਹੁਣ ਉੱਥੇ ਲੌਂਗੋਵਾਲ ਤੋਂ ਲੈ ਕੇ ਜਿਹੜੇ ਲੇਟੈਸਟ ਕ੍ਰੀਏਟਰ ਤੱਕ ਨੇ, ਉਹਨਾਂ ਨੂੰ ਤਾਂ ਕੋਈ ਲੌਬੀ ਨਹੀਂ ਕਰਨੀ ਪੈਂਦੀ। ਜੇ 31 ਸਾਲ ਇਸ ਗੱਲ ਲਈ ਸਾਡੇ ਸ਼ਹੀਦ ਪਰਿਵਾਰ ਨੂੰ ਹੀ ਜਿਹੜਾ ਉਹ ਲੀਡਰਸ਼ਿਪ ਰੋਲ ਦੇਣਾ ਪਿਆ ਕਿ ਜੀ ਭਾਈ ਘੱਟੋ ਘੱਟ ਇੰਨਾ ਕੁ ਤਾਂ ਅਸੀਂ ਮੰਗਦੇ ਹਾਂ, ਇੰਨੀ ਤਾਂ ਰੈਕਗਨੀਸ਼ਨ ਹੋਏ, ਤੇ ਫਿਰ ਅਸੀਂ ਕਿਉਂ ਜਿਹੀ ਕੌਮ ਬਣ ਗਏ। ਮੈਂ ਅਕਸਰ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦਾ ਵੈਸੇ ਤਾਂ ਹਰ ਸ਼ਬਦ ਹੀ ਕੋਟ ਹੈ, ਉਹਨਾਂ ਦਾ ਜਿੰਨਾ ਕੁ ਰਿਕਾਰਡਡ ਵਰਡ ਨੇ, ਆਉਣ ਵਾਲੇ ਪੀਰੀਅਡ 'ਚ ਵੀ ਉਹਨਾਂ ਨੂੰ ਉਵੇਂ ਜਿਵੇਂ ਦੁਨੀਆ ਦੇ ਵਿੱਚ ਕੋਈ ਪਲੈਟੋ, ਸੋਕਰੇਟਿਸ, ਅਰਿਸਟੋਟਲ ਨੂੰ ਕੋਟ ਕਰਦਾ ਹੈ, ਇਹੋ ਜਿਹੀ ਉਹਨਾਂ ਦਾ ਹਰ ਸ਼ਬਦ ਜਿਹੜਾ ਹੈ ਉਹ ਨਪਿਆ ਤੁਲਿਆ ਔਰ ਕੋਟ ਹੈ। ਤੇ ਮੇਰਾ ਅਕਸਰ ਉਹਨਾਂ ਦੇ ਇਸ ਅਖਾਣ ਦੇ ਉੱਤੇ, ਇਸ ਕਥਨ ਦੇ ਉੱਤੇ ਜਿਹੜਾ ਹਮੇਸ਼ਾ ਧਿਆਨ ਟਿਕਦਾ ਜਦੋਂ ਕਹਿੰਦੇ ਨੇ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ। ਹੁਣ ਅਸੀਂ ਖੂਨ ਦਾ ਹੱਕ ਤਾਂ ਸੈਕੰਡਰੀ ਹੈ, ਔਰ ਜਿਸ ਅੰਦਾਜ਼ ਦਾ ਸਾਡੇ ਸਾਰਿਆਂ ਨੇ ਛਾਲਾਂ ਮਾਰ ਕੇ ਇੱਧਰ ਉੱਧਰ ਸਾਨੂੰ ਭੁੱਲ ਹੀ ਗਏ ਸਾਡੇ ਮੁੱਦੇ ਕੀ ਹੈ, ਤੁਰੇ ਕਿਸ ਪਾਸੇ, ਗੁਰੂ ਗ੍ਰੰਥ, ਗੁਰੂ ਪੰਥ ਦੀ ਗੱਲ ਅੱਜ ਸਾਨੂੰ ਪਤਾ ਨਹੀਂ ਕੀ ਕੀ ਕਿੱਡਾ ਵੱਡਾ ਲੱਗਣ ਲੱਗ ਗਿਆ। ਅਸੀਂ ਸ਼ਹੀਦਾਂ ਨੂੰ ਅੱਜ ਤੱਕ ਸ਼ਹੀਦ ਦਾ ਰੁਤਬਾ ਦੇਣ ਨੂੰ ਤਿਆਰ ਨਹੀਂ ਹੈ, ਤੇ ਅਕਾਲ ਪੁਰਖ ਦੀ ਵੀ ਅਸੀਂ ਕਿਉਂ ਜਿਹੀ ਫੇਰ ਮੰਗਾਂਗੇ ਕਿ ਅਕਾਲ ਪੁਰਖ ਦਾ ਫਜ਼ਲ ਹੋਏ, ਉਹਦੀ ਰਹਿਮਤ ਹੋਏ, ਉਹਦੀ ਬਖਸ਼ਿਸ਼ ਹੋਏ। ਸ਼ਹੀਦ ਨੂੰ ਸਾਡੇ ਕਿਸੇ ਸ਼ਰਧਾਂਜਲੀ ਦੀ ਲੋੜ ਨਹੀਂ ਹੁੰਦੀ, ਔਰ ਇਹ ਗੱਲ ਬੜੀ ਸਪਸ਼ਟ ਹੈ। ਮੈਨੂੰ ਯਾਦ ਹੈ ਕਿ ਜਦੋਂ ਭਾਈ ਹਰਜਿੰਦਰ ਸਿੰਘ ਜਿੱਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਖਾਹਿਸ਼ ਜ਼ਾਹਿਰ ਕੀਤੀ ਪੂਨਾ ਜੇਲ੍ਹ 'ਚ ਹੁੰਦੇ ਕਿ ਅਸੀਂ ਅੰਮ੍ਰਿਤ ਛਕਣ ਦੀ ਸਾਡੀ ਚਾਹਨਾ ਹੈ। ਉਹਨਾਂ ਨੇ ਬਾਬਾ ਠਾਕਰ ਸਿੰਘ ਉਹਨਾਂ ਨੂੰ ਕਿਹਾ ਕਿ ਭਾਈ ਸਾਨੂੰ ਅੰਮ੍ਰਿਤ ਛਕਾਇਆ ਜਾਏ, ਸਰਕਾਰ ਨੇ ਆਗਿਆ ਨਹੀਂ ਦਿੱਤੀ, ਪਰ ਇੱਕ ਸ਼ਬਦ ਉਦੋਂ ਬੜੇ ਖੂਬਸੂਰਤ ਮੀਡੀਆ 'ਚ ਆਏ ਉਹਨਾਂ ਦੇ ਕਥਨ ਨਾਲ ਜੋੜ ਕੇ ਕਿ ਤੁਹਾਨੂੰ 10ਵੇਂ ਪਾਤਸ਼ਾਹ ਆਪ ਹੀ ਅੰਮ੍ਰਿਤ ਛਕਾਣਗੇ, ਤੁਸੀਂ ਤਾਂ ਉਹਨਾਂ ਦੀ ਗੋਦ ਦੇ ਵਿੱਚ ਬੈਠੇ ਹੋ।
ਸ਼ਹੀਦ ਨੂੰ ਲੋੜ ਨਹੀਂ ਹੈ। ਜੇ ਅਸੀਂ ਸ਼ਹੀਦ ਸ਼ਬਦ ਦਾ ਓਰੀਜਨ ਵੀ ਦੇਖਦੇ ਹਾਂ, ਅਰਬੀ ਚੋਂ ਘੁੰਮਦਾ, ਪਰਸ਼ੀਅਨ ਚੋਂ ਘੁੰਮਦਾ, ਸਾਡੇ ਤੱਕ ਪਹੁੰਚਿਆ। ਸ਼ਹੀਦ ਅਸੀਂ ਝੂਠੀਆਂ ਸੱਚੀਆਂ ਗਵਾਹੀਆਂ ਅਦਾਲਤਾਂ ਦੇਣ ਵਾਲੇ ਜ਼ਰੂਰ ਬਣ ਗਏ, ਤੇ ਉਹਦੇ ਚ ਵੀ ਅਸੀਂ ਕਹਿੰਦੇ ਹਾਂ ਜੀ ਗਵਾਹੀ ਨੂੰ ਸ਼ਹਾਦਤ ਸ਼ਬਦ ਕਿਹਾ ਜਾਂਦਾ। ਜੋ ਉਹਦੀ ਸ਼ਹਾਦਤ ਵਾਰਤੀ ਉਹਦੀ, ਤੇ ਬਹੁਤਿਆਂ ਨੂੰ ਸ਼ਾਇਦ ਇਹ ਸਮਝ ਨਹੀਂ ਆਉਂਦਾ ਇਹ ਸ਼ਹਾਦਤ ਅਦਾਲਤਾਂ 'ਚ ਝੂਠੇ ਗਵਾਹਾਂ ਵਾਲੀ ਤੇ ਸ਼ਹੀਦ ਦੀ ਕੀ ਹੈ। ਐਕਚੁਅਲੀ ਸ਼ਹੀਦ ਸ਼ਬਦ ਦਾ ਮਤਲਬ ਹੀ ਇਹ ਹੈ ਗਵਾਹੀ ਦੇਣ ਵਾਲਾ, ਜਿਹੜਾ ਟੈਸਟੀਮਨੀ ਹੈ। ਔਰ ਇਹ ਟੈਸਟੀਮਨੀ ਇਹ ਹੈ ਕਿ ਜਿਹੜੀ ਰੂਹ, ਹੁਣ ਜਿਵੇਂ ਭਾਈ ਰਵਿੰਦਰ ਸਿੰਘ ਹੋਰਾਂ ਦਾ ਜੀਵਨ ਦੱਸਿਆ, ਜਿਨ੍ਹਾਂ ਦੇ ਜੀਵਨ ਦੇ ਅੰਦਰ ਨਿਤਨੇਮ ਹੈ, ਹੁਣ ਜਿਨ੍ਹਾਂ ਨੇ 5 ਪਿਆਰਿਆਂ ਦੇ ਨਾਲ 5 ਨਿਸ਼ਾਨ ਸਾਹਿਬ ਥੰਮੇ ਨੇ, ਉਹਨਾਂ 'ਚ ਜੇ 3 ਸਿੰਘ ਸ਼ਹੀਦ ਹੁੰਦੇ ਨੇ ਜਿਨ੍ਹਾਂ ਨੇ ਨਿਸ਼ਾਨ ਚੁੱਕਿਆ ਹੋਇਆ, ਤੇ ਨਿਸ਼ਾਨ 2 ਵੇਲੇ ਦੀ ਅਰਦਾਸ ਤੋਂ ਅਸੀਂ ਕਹਿੰਦੇ ਹਾਂ ਕਿ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗਾ ਟਲ। ਤੇ ਹੁਣ ਅੱਜ ਜੇ ਝੰਡਾ ਚੁੱਕਣ ਵਾਲਾ ਗੁਰੂ ਗ੍ਰੰਥ ਦੇ ਅਪਮਾਨ ਦੀ ਪੀੜ ਹੈ, ਘਰ-ਬਾਰ ਦਾ ਫਿਕਰ ਨਹੀਂ ਹੈ, ਆਪਣੇ ਕਰੀਅਰ ਦਾ ਫਿਕਰ ਨਹੀਂ ਹੈ, ਕੋਈ ਵਿਆਹ ਅਟੈਂਡ ਕਰਨ ਆਇਆ ਹੈ, ਉਹਨੂੰ ਪਤਾ ਲੱਗਦਾ ਹੈ ਕਿ ਭਾਈ ਇਹ ਬੇਅਦਬੀ ਹੋਈ ਹੈ, ਪ੍ਰੋਟੈਸਟ ਲਈ ਸੰਗਤ ਨੇ ਜਾਣਾ, ਉਹ ਸਭ ਕੁਝ ਛੱਡ ਕੇ ਤੁਰ ਪੈਂਦੇ। ਅਸੀਂ ਉਹਨਾਂ ਦੀਆਂ ਕਹਾਣੀਆਂ ਦਾ ਅੱਜ ਤੱਕ ਬੀਤੇ ਇਤਿਹਾਸ ਨੂੰ ਕਿ ਜੀ ਭਾਈ ਜੋਗਾ ਸਿੰਘ ਪਿਸ਼ਾਵਰ ਦੇ ਰਹਿਣ ਵਾਲੇ, ਅੱਜ ਵੀ ਉਹਨਾਂ ਦੇ ਉਸ ਇਲਾਕੇ 'ਚ ਉਸ ਮਹੱਲੇ ਦਾ ਨਾਂ ਹੀ ਜੋਗਣ ਸ਼ਾਹ ਮਹੱਲਾ ਹੈ। ਪਠਾਨ ਵੀ ਰਿਗਾਰਡ ਕਰਦੇ ਨੇ, ਅਸੀਂ ਭਾਈ ਜੋਗਾ ਸਿੰਘ ਕਹਿੰਦੇ, ਜੋਗਣ ਸ਼ਾਹ ਕਹਿੰਦੇ ਕਿ ਜੀ ਉਹਨਾਂ ਨੂੰ 10ਵੇਂ ਪਾਤਸ਼ਾਹ ਦਾ ਹੁਕਮ ਮਿਲਿਆ ਕਿ ਉਹਨਾਂ ਨੇ ਲਾਮ ਵਿੱਚੇ ਛੱਡ ਦਿੱਤੀ। ਉਹਨਾਂ ਨੇ ਕਿਹਾ ਜੀ ਮੈਂ ਗੁਰੂ ਨੂੰ ਇਕਰਾਰ ਦਿੱਤਾ ਸੀ, ਅਗਲੀ ਲਾਮ ਜਿਹੜੀ ਹੈ ਉਹਨਾਂ ਨੇ ਉਸ ਦੀ ਕਿਸੇ ਨਿਸ਼ਾਨੀ ਦੇ ਨਾਲ ਕੀਤੀ। ਵਾਹ ਵਾਹ ਕਿਆ ਕਹਿਣੇ। ਲੇਕਿਨ ਅੱਜ ਜਦੋਂ ਅਸੀਂ ਇਸ ਪਾਠ ਨੂੰ ਦੇਖੀਏ, ਇਸ ਵਰਤਾਰੇ ਨੂੰ ਦੇਖੀਏ, ਕਦੇ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਲੱਖੀ ਜੰਗਲ ਉਹਨਾਂ ਨੇ ਆਣ ਕੇ, ਕਿਉਂਕਿ ਸਾਰਾ ਸਫ਼ਰ ਅਨੰਦਪੁਰ, ਚਮਕੌਰ, ਮਾਛੀਵਾੜਾ ਤੇ ਲੱਖੀ ਜੰਗਲ ਪਹਿਲੀ ਵਾਰ ਖਾਲਸੇ ਦੇ ਨਾਲ ਖੁੱਲੇ ਦਰਸ਼ਨ ਦੀਦਾਰ ਵੱਡਾ ਇਕੱਠ ਹੁੰਦਾ, ਤੇ ਇੱਕ ਮਾਲਵੇ ਦੀ ਸੱਦ ਕਰਕੇ ਇਤਿਹਾਸ ਦੇ ਵਿੱਚ ਇਸ ਨੂੰ ਲਿਖਿਆ ਹੋਇਆ। ਔਰ ਉਸ ਦੇ ਸ਼ਬਦ ਨੇ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਦਿੱਤੋ ਨੇ, ਸੁਣ ਕੇ ਸਦ ਮਾਹੀ ਦਾ ਮੈਂ ਘਾ ਪਾਣੀ ਮੂਤੋ ਨੇ, ਕਿਸੇ ਨਾਲ ਨਾ ਰਲਿਆ ਕਾਈ, ਕਉ ਜੋ ਸ਼ੌਕ ਪਿਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਹੀ ਸ਼ੁਕਰ ਕੀਤੋ ਨੇ। ਤੇ ਜਿਉਂ ਹੀ ਕੰਨ 'ਚ ਆਵਾਜ਼ ਪਈ ਕਿ ਲੱਖੀ ਜੰਗਲ ਸਾਡੇ ਗੁਰੂ ਆਏ ਨੇ, ਕਲਗੀਧਰ ਆਏ ਨੇ, ਤੇ ਮੱਝਾਂ ਨੇ ਵੀ ਘਾਹ ਪਾਣੀ ਛੱਡ ਦਿੱਤਾ ਹੈ। ਉਸ ਪਿਆਰੇ ਦੀ ਲਿਲ ਦੇ ਵਿੱਚ, ਪਿਆਰੇ ਦੇ ਇਸ਼ਕ ਦੇ ਵਿੱਚ, ਪਿਆਰੇ ਦੇ ਚਾਹ ਦੇ ਵਿੱਚ ਭੱਜ ਉੱਠੇ, ਤੇ ਉਹ ਗਿਆ ਫਿਰਾਕ ਮਿਲਿਆ, ਮਤਲਬ ਉਹ ਵਿੱਥ ਟੁੱਟੀ। ਤੇ ਜੋ ਹੀ ਪਿਆਰਾ ਸੱਜਣ ਮਿਲਿਆ, ਜੋ ਹੀ ਯਾਰੜੇ ਦੇ ਸੱਥਰ ਵਾਲਾ ਯਾਰ ਮਿਲਿਆ, ਉਸ ਪਲ ਆ ਕੇ ਤਾਂ ਹੀ ਉਹ ਸ਼ੁਕਰ ਕੀਤੋ ਨੇ, ਉਦੋਂ ਹੀ ਸ਼ੁਕਰਗੁਜ਼ਾਰੀ ਕੀਤੀ। ਇਹ ਹੈ ਸਿੱਖ ਤੇ ਗੁਰੂ ਦਾ, ਗੁਰੂ ਗ੍ਰੰਥ, ਗੁਰੂ ਪੰਥ ਦੇ ਨਾਲ ਜੁੜਿਆ ਹੋਇਆ ਸੰਬੰਧ, ਔਰ ਅੱਜ ਵੀ ਉਹ ਕਾਇਮ ਹੈ। ਬੇਸ਼ੱਕ ਲੀਡਰਸ਼ਿਪ ਦਾ ਦੌਰ ਹੈ, ਬੀਤੇ ਦਾ ਹੋਏ, ਅੱਜ ਦਾ ਹੋਏ। ਅਸੀਂ ਹੁਣੇ ਕਰੰਟ ਦੇਖੇ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਬਾਈਬਲ ਕਲਾ ਗੋਲੀ ਕਾਂਡ ਵਾਪਰਦੇ, ਪੰਜਾਬ ਦੇ ਵਿੱਚ ਗੁਰੂ ਨਾਨਕ ਦੀ ਉਹ ਆਵਾਜ਼, ਜਿਸ ਨੂੰ ਕਦੇ ਭਾਈ ਦਿੱਤ ਸਿੰਘ ਨੇ ਕਿਹਾ ਸੀ ਕਿ ਭਾਈ ਕਿਸ ਕਿਸਮ ਦੇ ਸਿੱਖ ਰਹਿ ਗਏ ਨੇ, ਇਹ ਸਿੱਖ ਰਾਜ ਜਾਣ ਤੋਂ ਬਾਅਦ ਦੀ ਕਹਾਣੀ ਹੈ ਕਿ ਕਿੰਨਾ ਵੱਡਾ ਤਬਕਾ ਵਾਪਸ ਹਿੰਦੂਆਂ 'ਚ ਚਲਾ ਗਿਆ। ਰਾਜਿਆਂ 'ਚੋਂ ਦਲੀਪ ਸਿੰਘ ਈਸਾਈ ਹੋ ਗਿਆ, ਕਪੂਰਥਲੇ ਵਾਲੇ ਕੁਝ ਸਾਲ ਬਾਅਦ ਈਸਾਈ ਹੋ ਗਏ, ਜੀਂਦ ਵਾਲੇ ਵੀ ਅੱਧ ਪਚੱਦੇ ਹੋ ਗਏ। ਔਰ ਇਵੇਂ ਲੱਗਦਾ ਸੀ ਉਹਨਾਂ ਨੇ ਅਜਨਾਲੇ ਦੇ ਵਿੱਚ ਔਰ ਬਟਾਲੇ ਦੇ ਵਿੱਚ ਵੱਡੇ ਵੱਡੇ ਕ੍ਰਿਸਚੀਅਨ ਸੈਂਟਰ ਖੋਲੇ। ਅੱਜ ਨੂੰ ਅਸੀਂ ਚੌਂਕ ਘੰਟਾ ਘਰ ਕਹਿੰਦੇ ਹਾਂ ਅੰਮ੍ਰਿਤਸਰ। ਇਹ ਉਹਦਾ ਤੁਸੀਂ ਆਰਕੀਟੈਕਟ ਦੇਖੋ, ਚਰਚ ਹੈ, ਉੱਥੇ ਆ ਕੇ ਬਹਿ ਗਏ ਬਾਈਬਲ ਲੈ ਕੇ। ਦਰਬਾਰ ਸਾਹਿਬ ਨੂੰ ਜਿਹੜਾ ਉਹ ਗਿਰਵੀ ਰੱਖਣ ਦਾ ਮਾਮਲਾ, ਜਿਹੜੀ ਚਮਤਕਾਰੀ ਘਟਨਾ ਨਾਂ ਦੇ ਥੱਲੇ ਦਰਬਾਰ ਸਾਹਿਬ ਦੀ ਦਰਸ਼ਨੀ ਲੋਹੜੀ ਦੇ ਉੱਤੇ ਲਿਖਿਆ ਹੋਇਆ, ਇਹ ਉਹ ਪੀਰੀਅਡ ਸੀ। ਤੇ ਭਾਈ ਦਿੱਤ ਸਿੰਘ ਨੇ ਕੂਕ ਦਿੱਤੀ ਕਿ ਭਾਈ ਅੱਜ ਕਿਉਂ ਜੇ ਸਿੱਖ ਨੇ ਕੁਝ ਅੰਨ ਦੇ, ਕੁਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੇ। ਕਈਆਂ ਨੇ ਤਾਂ ਦਿਨੇ 2 ਸੇਰ ਅੰਨ ਜਿਹੜਾ ਸਵੇਰੇ ਸ਼ਾਮ ਖਾਣਾ, ਇਹੀ ਜੀਵਨ ਦਾ ਮਨੋਰਥ ਰੱਖਿਆ ਹੋਇਆ ਹੈ ਕਿ ਖਾਓ ਪੀਓ ਕਰੋ ਆਨੰਦ, ਤੇ ਬਾਕੀ ਦੇਖੀ ਜਾਏਗੀ। ਕੁਝ ਧਨ ਦੇ ਖੱਟੂ ਨੇ, ਉਹਨਾਂ ਨੂੰ ਲੱਗਦਾ ਕਿ ਮਿਲੀਅਨ ਥੋੜਾ ਹੈ, ਘੱਟੋ ਘੱਟ 5 ਮਿਲੀਅਨ ਹੋਏ ਫੇਰ ਉਹੀ ਦੌੜ ਹੈ। ਸਹਿਸ ਖੱਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ। ਅੱਜ ਤੁਸੀਂ ਦੇਖ ਲਓ, ਆਪਣੀਆਂ ਅਖਬਾਰਾਂ ਚੁੱਕ ਕੇ ਦੇਖ ਲਓ, ਕੋਈ ਜੋਤਸ਼ੀ, ਕੋਈ ਤਾਂਤਰਿਕ, ਕੋਈ ਇੱਧਰ ਕੋਈ ਉੱਧਰ,
ਕੋਈ ਰਹਿ ਹੀ ਨਹੀਂ ਗਿਆ। ਕਈ ਵਾਰੀ ਲੱਗਦਾ ਵੀ ਵਾਕਈ ਅੱਜ ਫੇਰ ਉਹ ਜੀ ਗੱਲ ਹੈ ਕਿ ਕੁਝ ਹਿੜਵਸ ਬਾਬੇ ਨਾਨਕ ਦੀ, ਲੇਕਿਨ ਉਹ ਹਿੜਵਸ ਵਾਲੇ ਹਮੇਸ਼ਾ ਹੀ ਉਸ ਧਰਤੀ ਦੇ ਉੱਤੇ ਸਾਡੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਇਹਦੇ ਬਾਵਜੂਦ ਹਕੂਮਤਾਂ ਆਈਆਂ ਨੇ ਗਈਆਂ ਨੇ। ਇਹ ਤਾਂ ਅਸੀਂ ਜਵਾਬਦੇਹ ਹੋਣਾ 10ਵੇਂ ਪਾਤਸ਼ਾਹ ਨੂੰ ਕਿ ਅਸੀਂ ਉੱਥੇ ਕੀ ਰੋਲ ਅਦਾ ਕੀਤੇ, ਸਾਡੇ ਜ਼ਿੰਮੇ ਜੋ ਫਰਜ਼ ਸੀ ਅਸੀਂ ਕਿੰਨੇ ਪੂਰੇ ਕੀਤੇ ਨੇ। ਤੇ ਇਸ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ 1.5 ਸਾਲ 'ਚ ਵੀ ਜਦੋਂ ਸਰਬੱਤ ਖਾਲਸਾ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ, ਮੈਂ ਇਸ ਵੇਰਵੇ 'ਚ ਨਹੀਂ ਜਾਵਾਂਗਾ ਕਿਹਨੇ ਸੱਦਿਆ ਕਿਹਨੇ ਨਹੀਂ ਸੱਦਿਆ, ਪਰ ਜੇ 4-5 ਲੱਖ ਸਿੱਖ ਜਿਸ ਦੇ ਜਿਹੜੇ ਇੱਥੋਂ ਪਾਰਟਿਸਿਪੇਟ ਕਰਨ ਗਏ, ਉਹਨਾਂ ਨੇ ਕਿਹਾ ਜੀ ਉੱਥੇ ਕੋਈ ਐਸਾ ਨਹੀਂ ਸੀ ਕਿਸੇ ਦੇ ਹੱਥ 3 ਫੁੱਟੀ ਸ੍ਰੀ ਸਾਹਿਬ ਸੀ, ਕਿਸੇ ਦੇ ਹੱਥ ਨਿਸ਼ਾਨ ਸਾਹਿਬ ਸੀ। ਸੋ ਇਹ ਮੀਰੀ ਪੀਰੀ ਦੇ ਅਲੰਬਰਦਾਰ ਪਹਿਰੇਦਾਰ ਉੱਥੇ ਦਾ ਚੱਬੇ ਦਾ ਸਰਬੱਤ ਖਾਲਸਾ ਹੋਏ ਜਾਂ ਹੁਣ ਵਾਲਾ ਰੋਕਣ ਦੇ ਲਈ ਟਿੱਲ ਲਾਇਆ। ਫਿਰ ਵੀ ਜਦੋਂ ਤੁਸੀਂ ਦੇਖਦੇ ਹੋ ਕੋਈ ਖੇਤਾਂ 'ਚੋਂ ਆ ਰਿਹਾ, ਕੋਈ ਕਿਤੋਂ ਆ ਰਿਹਾ, ਬਜ਼ੁਰਗ ਨੇ, ਬੀਬੀਆਂ ਨੇ, ਦੂਜੇ ਨੇ। ਸੋ ਇਹ ਸਾਰਾ ਪਾਰਟ ਬੇਸ਼ੱਕ ਹਕੂਮਤ ਦਾ ਇਹ ਯਤਨ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਵੱਡੇ ਘੱਲੂਘਾਰੇ ਤੋਂ ਬਾਅਦ ਦੀ ਅਰਦਾਸ ਦੀ ਗੱਲ ਕਰਦੇ ਹਾਂ, ਅਕਸਰ ਉਸ ਨੂੰ ਮੈਂ ਦੁਹਰਾਉਂਦਾ ਕਿਉਂਕਿ ਕੁਝ ਚੀਜ਼ਾਂ ਦਾ ਰੈਪੀਟੀਸ਼ਨ ਹੀ ਸਾਡੀ ਅਜੋਕੀ ਸਥਿਤੀ ਨੂੰ ਐਕਸਪਲੇਨ ਕਰਦੇ। ਵੱਡਾ ਘੱਲੂਘਾਰਾ ਕੁੱਪਰ ਹੀੜੇ ਦਾ ਮੈਦਾਨ, ਲਗਭਗ ਕਿੰਨੇ ਮੀਲ ਵਹੀੜ ਦਾ ਪਿੱਛਾ ਅਬਦਾਲੀ ਦੀਆਂ ਫੌਜਾਂ ਵੱਲੋਂ, ਤੇ ਇੱਕ ਦਿਨ ਦੇ ਵਿੱਚ ਲਗਭਗ 40-50 ਹਜ਼ਾਰ ਸਿੰਘ ਸਿੰਘਣੀਆਂ ਬਜ਼ੁਰਗ ਮਾਤਾਵਾਂ ਸ਼ਹੀਦ ਕਰ ਦਿੱਤੇ ਜਾਂਦੇ ਨੇ। ਤੇ ਜਦੋਂ ਤੱਕ ਕਈ ਮੀਲ ਦੂਰ ਸੂਰਜ ਛੁਪਣ ਤੱਕ ਘੇਰੇ ਚੋਂ ਜਿਹੜੇ ਨਿਕਲ ਜਾਂਦੇ ਨੇ, ਉਹਨਾਂ ਚੋਂ ਵੀ ਕੋਈ ਸਿੱਖ ਐਸਾ ਨਹੀਂ ਹੈ ਜਿਸ ਦੇ ਸਰੀਰ ਤੇ ਜ਼ਖਮ ਨਾ ਹੋਏ। ਇਤਿਹਾਸਕ ਵੇਰਵਾ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਖਾਲਸਾ ਦਲ ਦੇ ਮੁਖੀ ਸਨ, ਉਹਨਾਂ ਦੇ ਸਰੀਰ ਤੇ ਵੀ 22 ਜ਼ਖਮ ਸਨ। ਸਾਰਾ ਸਰੀਰ ਸਭ ਦਾ ਖੂਨ ਨਾਲ ਨਿਚੜਿਆ ਹੋਇਆ ਤੇ ਸ਼ਾਮ ਰਹਿ ਰਾਸਤਾ ਦੀਵਾਨ ਸਜਦੇ। ਔਰ ਉਸ ਤੋਂ ਬਾਅਦ ਇੱਕ ਵੈਟਰਨ ਜਿਹੜੇ ਨਿਹੰਗ ਸਿੰਘ ਨੇ ਬਹੁਤ ਜੰਗਾਂ ਦੇ ਵਿੱਚ ਪਾਰਟਿਸਿਪੇਟ ਕੀਤਾ, ਉਹ ਅਰਦਾਸਾਂ ਕਰਦੇ ਤੇ ਉਹ ਅਰਦਾਸ ਸਾਡੇ ਇਤਿਹਾਸ ਦੇ ਪੰਨਿਆਂ ਤੇ ਲਿਖੀ ਹੋਈ ਅੱਜ ਵੀ ਸਾਡੇ ਲਈ ਬਹੁਤ ਰੈਲੇਵੈਂਟ ਹੈ ਕਿ ਅਸੀਂ ਸਿਰਫ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੁੰਦਰ ਗੁੰਬਦ, ਰੁਮਾਲਿਆਂ ਦੇ ਵਿੱਚ ਲਪੇਟਣਾ, ਬੜੀ ਸ਼ਾਨੋ ਸ਼ੌਕਤ ਦੇ ਨਾਲ ਨਗਰ ਕੀਰਤਨ, ਹਵਾਈ ਜਹਾਜ਼ਾਂ ਦੀ ਫੁੱਲਾਂ ਦੀ ਵਰਖਾ, ਸਾਡੇ ਬਾਦਸ਼ਾਹ ਨੇ ਅਧਿਆਤਮ ਦੀ ਦੁਨੀਆ ਦੇ ਬਾਦਸ਼ਾਹਾਂ ਨੂੰ ਬਾਦਸ਼ਾਹਾਂ ਵਾਲੀਆਂ ਗੱਲਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਪਰ ਇਸ ਸਾਰੇ ਨੂੰ ਜੇ ਤੁਸੀਂ ਕੰਟੈਕਸਚੁਅਲਾਈਜ਼ ਕਰੋ, ਕੰਟੈਕਸਟ ਦੇ ਵਿੱਚ ਦੇਖੋ, ਤੇ ਉਹ ਕੰਟੈਕਸਟ ਉਸ ਰਾਤ ਦੀ ਅਰਦਾਸ ਦੀਆਂ 4 ਲਾਈਨਾਂ ਦੇ ਵਿੱਚ ਉਸ ਬਿਰਧ ਨਿਹੰਗ ਸਿੰਘ ਨੇ ਕਹਿ ਦਿੱਤਾ। ਅਕਾਲ ਪੁਰਖ ਦੇ ਵਾਚਕ ਇਸ ਅਰਦਾਸ ਉਸ ਸਿੰਘ ਨੇ ਕਿਹਾ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ। ਤੁਰ ਰਹੇ ਹੈ ਤੇ ਜੇ ਅਸੀਂ ਇਸ ਤੋਂ ਸਬਕ ਨਾ ਸਿੱਖਿਆ, ਗੱਲ ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ। ਕਿ ਉਹ ਇੰਡੀਵਿਜੂਅਲਸ, ਉਹ ਕੌਮਾਂ ਜਿਹੜੀਆਂ ਬੇਪਤ ਹੋ ਕੇ, ਡਿਸਆਨਰ ਹੋ ਕੇ ਵੀ ਜਿਉਂਦੀਆਂ ਨੇ, ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਤੇ ਜੇ ਹਰਾਮ ਖੋਰੀ ਜਨਰੇਸ਼ਨ ਆਫਟਰ ਜਨਰੇਸ਼ਨ ਜਿਹੜੀ ਹੈ ਉਹ ਹੱਡਾਂ ਦੇ ਵਿੱਚ ਵੜੀ ਹੋਏ, ਇਹ ਲੱਗਦਾ ਹੋਏ ਕਿ ਜੀ ਨਹੀਂ ਇੱਥੇ ਤਾਂ ਕੁਛ ਨਹੀਂ ਬਦਲਣਾ, ਇਹ ਤਾਂ ਇਵੇਂ ਹੀ ਚੱਲਣਾ, ਤੇ ਫਿਰ ਜੇ ਇਹੀ ਕੁਛ ਸੀ ਤੇ ਫਿਰ ਗੁਰੂ ਨਾਨਕ ਸਾਹਿਬ ਦੀ ਉਹ ਬੁਲੰਦ ਆਵਾਜ਼ ਜਿਸ ਤੇ ਅਸੀਂ ਸਿੱਖ ਹੋਣ ਦਾ ਮਾਣ ਕਰਦੇ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਫਿਰ ਅਸੀਂ ਕਿਹੜੇ ਸੱਚ ਦੇ ਪਾਂਦੀ ਹੈ? ਫਿਰ ਜਿੰਨਾ ਮਰਜ਼ੀ ਅਸੀਂ ਦੂਸਰੀਆਂ ਪ੍ਰੈਕਟਿਸਿਸ ਕਰਦੇ ਰਹੀਏ, ਸੋਨਾ ਸਾਡੇ ਗੁਰਦੁਆਰਿਆਂ 'ਚ ਕਿੰਨਾ ਕੁ ਹੈ, ਉਹਨਾਂ ਦੇ ਇਕੱਲੇ ਸੋਮਨਾਥ 'ਚ ਹੀ ਇੰਨਾ ਕੁ ਸੀ। ਅੱਜ ਵੀ ਜਿੰਨਾ ਕੁ ਸਾਡਾ ਸਾਰਾ ਬਜਟ ਨਹੀਂ ਹੋਣਾ, ਅਸੀਂ ਸ਼੍ਰੋਮਣੀ ਕਮੇਟੀ ਨੂੰ ਬਹੁਤ ਵੱਡੀ ਬਾਡੀ ਕਹਿੰਦੇ ਹਾਂ, ਆਫ ਕੋਰਸ 1000 ਕਰੋੜ ਦਾ ਬਜਟ ਹੈ, ਉਹਨਾਂ ਦੇ ਤ੍ਰਿਪਤੀ ਮੰਦਰ 'ਚ ਮਹੀਨੇ ਦੀ ਹੀ ਨਹੀਂ ਆਮਦਨ ਹੁੰਦੀ। ਲੇਕਿਨ ਜੇ 1000 ਸਾਲ ਉਹਨਾਂ ਨੇ ਜੁੱਤੀਆਂ ਖਾਧੀਆਂ ਇਸ ਲਈ ਕਿ ਉਹਨਾਂ ਨੇ ਮੰਨ ਲਿਆ ਸੀ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਅੱਜ ਸਾਡੇ ਵੱਡੇ ਤਬਕੇ ਨੇ ਲਗਭਗ ਮੰਨ ਲਿਆ, ਸਾਨੂੰ ਭੁੱਲ ਗਿਆ ਸ਼ਾਹ ਮੁਹੰਮਦ ਨੂੰ ਸਮਝ ਹੈ, ਜਿਹਨੇ ਸਿੱਖਾਂ ਦਾ ਛੋਟਾ ਜਿਹਾ ਦੌਰ ਦੇਖਿਆ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਕਿ ਅਲਟੀਮੇਟ ਪਾਵਰ ਖਾਲਸਾ ਪੰਥ ਚਲਾਈ ਕਰਦੀ ਹੈ। ਜਿਹੜਾ ਵਹੀਕਲ ਆਫ ਚੇਂਜ ਹੈ, ਜਿਹੜਾ ਰੈਵੋਲੂਸ਼ਨ ਹੈ, ਜਿਹੜੀ ਤਬਦੀਲੀ ਹੈ, ਜਿਹੜੀ ਕ੍ਰਾਂਤੀ ਹੈ, ਉਹ ਖਾਲਸੇ ਦੇ ਕਾਨਸੈਪਟ ਨਾਲ ਜੁੜੀ ਹੋਈ ਹੈ। ਅੱਜ ਸਾਡਾ ਅਨੰਦਪੁਰ ਵੱਲ ਮੂੰਹ ਨਹੀਂ ਹੈ, ਅੱਜ ਸਾਡਾ ਅਕਾਲ ਤਖਤ ਵੱਲ ਮੂੰਹ ਨਹੀਂ ਹੈ,
ਸਾਨੂੰ ਜਿਹੜਾ ਵਹੀਕਲ ਆਫ ਚੇਂਜ ਖਾਲਸੇ ਦੀ ਵਿਚਾਰਧਾਰਾ ਨਹੀਂ ਨਜ਼ਰ ਆਉਂਦੀ। ਸਾਨੂੰ ਲੱਗਦਾ ਕੋਈ ਦਿੱਲੀ ਤੋਂ ਆਏਗਾ, ਕੋਈ ਉਧਰੋਂ ਆਏਗਾ, ਕੋਈ ਇੱਧਰ ਜਾਏਗਾ, ਇਹ ਵਿਚਾਰਧਾਰਾ ਬਦਲ ਦੇਗੀ। ਇੱਕ ਪਾਸੇ ਅਸੀਂ ਉਹ ਜਿਵੇਂ ਇੱਕ ਨੇ ਪਾਕਿਸਤਾਨੀ ਸਕਾਲਰ ਨੇ ਕਿਹਾ, ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਆਪਣੇ ਮੁਸਲਮਾਨ ਭਰਾਵਾਂ ਦੀ, ਕਹਿਣਗੇ ਕਿ ਜੀ ਸਰਮਦ ਦਾ ਮਕਬਰਾ ਹੈ, ਉੱਥੇ ਜਾ ਕੇ ਵੀ ਫਾਤਿਹਾ ਪੜ੍ਹ ਆਈਏ। ਤੇ ਕਹਿੰਦੇ ਜੀ ਮੈਂ ਕਿਹਾ ਵੀ ਉਹਨੇ ਕਿਹਾ ਮੈਂ ਆਇਆ ਇੰਡੀਆ ਦੇ ਦੌਰੇ ਤੇ, ਕਹਿੰਦੇ ਜਦੋਂ ਮੈਂ ਉਹਨੂੰ ਪੜ੍ਹ ਲਿਆ ਸਰਮਦ ਦੇ ਤੇ ਕਹਿਣ ਲੱਗੇ ਜੀ ਇੱਥੇ ਔਰੰਗਾਬਾਦ ਔਰੰਗਜ਼ੇਬ ਦੀ ਆ, ਉੱਥੇ ਵੀ ਪੜ੍ਹ ਆਈਏ। ਉਹ ਕਹਿੰਦਾ ਸ਼ਰਮ ਕਰੋ, ਹੁਣੇ ਤੁਸੀਂ ਮੇਰੇ ਤੋਂ ਸਰਮਦ ਦੇ ਫਾਤਿਹਾ ਪੜ੍ਹਾਇਆ, ਸਰਮਦ ਨੂੰ ਔਰੰਗਜ਼ੇਬ ਨੇ ਮਾਰਿਆ ਟੌਰਚਰ ਕਰਕੇ, ਹੁਣ ਤੁਸੀਂ ਉਹਦੇ ਵੀ ਜਾ ਕੇ ਫਾਤਿਹਾ ਲੱਗੇ ਹੋ ਪੜ੍ਹਨ। ਤੁਸੀਂ ਔਰੰਗਜ਼ੇਬ ਦੇ ਨਾਲ ਹੋ ਕਿ ਸਰਮਦ ਦੇ ਨਾਲ, ਕਿਹਦੇ ਨਾਲ ਹੋ ਤੁਸੀਂ? ਸੋ ਅੱਜ ਸਾਡਾ ਹਾਲ ਵੀ ਬਹੁਤਿਆਂ ਦਾ ਇਹ ਹੋਇਆ ਵੀ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਵੀ ਕਰਦੇ ਹਾਂ, ਉਹਨਾਂ ਦੇ ਬਹੁਤ ਸ਼ਰਧਾਲੂ ਵੀ ਬਣੇ ਹੋਏ, ਤੇ ਜਦੋਂ ਗੱਲ ਪ੍ਰੈਕਟੀਕਲੀ ਕੁਝ ਕਰਨ ਦੀ ਅਸੀਂ ਪੱਲਾ ਕਿਤੇ ਹੋਰ ਜਾ ਕੇ ਫੜਿਆ ਹੋਇਆ। ਸਾਨੂੰ ਲੱਗਦਾ ਵੀ ਵਹੀਕਲ ਆਫ ਚੇਂਜ ਇਹ ਹੈ। ਕਨਕਲੂਡ ਮੈਂ ਕਰਾਂ ਕਿ ਅੱਜ ਅਸੀਂ ਉਸ ਮੋੜ ਦੇ ਉੱਤੇ ਆ ਕੇ ਖਲੋਤੇ। ਹੁਣ ਗੱਲ ਸਰਵਾਈਵਲ ਦੀ ਨਹੀਂ ਹੈ। ਸਰਵਾਈਵਲ ਲੋਕ ਕਰਦੇ ਨੇ, ਰੋਟੀ ਕੱਪੜਾ ਮਕਾਨ, ਇਹ ਐਨੀਮਲਸ ਨੂੰ ਵੀ ਰੱਬ ਨੇ ਦਿੱਤਾ ਹੋਇਆ। ਉਹ ਕੀਤਾ ਪਸਾਓ ਇੱਕੋ ਕਵਾਓ ਦੇ ਥੱਲੇ ਜੋ ਕੁਛ ਪਾਇਆ ਸੋ ਏਕਾ ਵਾਰੋ। ਹਰ ਇੱਕ ਦਾ ਰਾਜ਼ਕ ਉਹ ਨਿਰੰਕਾਰ ਦੀ ਜਿਹੜੀ ਹੈ ਗਰੰਟੀ ਹੈ, ਜਿਹਨੇ ਜਨ ਮੇ ਜਨ ਤੋਂ ਪਾਏ ਕਿ ਇਤਨਾ ਵੀ ਰੋਜ਼ੀ ਦੇ। ਰਾਜ਼ਕ ਸਤਿਗੁਰੂ ਹੈ, ਉਹ ਨਹੀਂ ਹੈ। ਬਾਕੀ ਵੀ ਤਬਦੀਲੀਆਂ ਹੋਣਗੀਆਂ, ਪਰ ਸਾਡੇ ਜ਼ਿੰਮੇ ਉਹ ਅਣਖੀ ਖਾਲਸਾ ਹੈ, ਉਸ ਧਰਤੀ ਦਾ ਖਮੀਰ ਬਦਲਣ ਵਾਲੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ, ਜਿਨੇ ਉਸ ਧਰਤੀ ਦੇ ਖਮੀਰ ਨੂੰ ਬਦਲ ਦਿੱਤਾ। 5000 ਸਾਲ ਦੀ ਉਸ ਗੁਲਾਮੀ ਵਾਲੀ ਬਿਰਤੀ ਨੂੰ, ਜਿੱਥੇ ਇਹ ਸੀ ਕਿ ਜਿਹਨੂੰ ਬੁੱਲੇ ਸ਼ਾਹ ਨੇ ਵੀ ਕਿਹਾ ਖਾਦਾ ਪੀਤਾ ਲਾਇਦਾ ਰਹਿੰਦਾ ਅਹਿਮਦ ਸ਼ਾਇਦ, ਉਹਨਾਂ ਨੇ ਕਿਹਾ ਨਹੀਂ, ਪੰਜਾਬ ਦੌਲਤ ਇਹ ਮਤ ਹੈ, ਗੁਰਮਤ ਹੈ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਪੰਜਾਬ ਦੀ ਦੌਲਤ ਹੈ, ਸਾਡੀ ਗੁਰੂਆਂ ਦੀ ਧਰਤੀ, ਇਹ ਸਾਡਾ ਹੋਮਲੈਂਡ, ਇਹਦੇ ਸਾਡੇ ਰਿਸੋਰਸਿਸ ਤੇ ਇਸਦੀ ਹਰ ਚੀਜ਼ ਦੇ ਉੱਤੇ ਖਾਲਸਾ ਹੈ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਦੱਖਣ ਤੋਂ ਆਉਣ ਵਾਲੇ ਜਿਹੜੇ ਮਰਾਠੇ ਸੀ, ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਾਠੇ ਜਿਹਨਾਂ ਵਸਦਿਆਂ ਵੀ ਪੱਟੇ। 2 ਸਾਲ ਲਾਹੌਰ ਦੇ ਉੱਤੇ ਮਰਾਠੇ ਵੀ ਰਹੇ। ਉਹ ਕਹਿੰਦੇ ਦੱਖਣ ਤੋਂ ਆਉਣ ਵਾਲੇ ਆ, ਪੱਛਮ ਦਰਾ ਖੈਬਰ ਕ੍ਰਾਸ ਕਰਕੇ ਆਉਣ ਵਾਲੇ, ਇਹ ਸਾਡੀ ਦੌਲਤ ਨੂੰ ਲੁੱਟ ਕੇ ਲੈ ਜਾਣ, ਇਹ ਐਕਸੈਪਟੇਬਲ ਨਹੀਂ ਹੈ। ਪਰ ਅੱਜ ਅਸੀਂ ਕਿਹਨਾਂ ਨੂੰ ਆਪ ਸੱਦਾ ਦੇ ਕੇ ਲਿਆਂਦਾ ਕਿ ਜੀ ਲੁੱਟ ਲਓ, ਅਸੀਂ ਤਾਂ ਇਸ ਯੋਗ ਹੀ ਨਹੀਂ ਰਹੇ, ਸਾਡੇ ਕੋਲ ਤਾਂ ਕੋਈ ਪਲੇਟਫਾਰਮ ਹੀ ਨਹੀਂ ਹੈ, ਅਸੀਂ ਆਪਣੀ ਗੱਲ ਕਰਨ ਦੇ ਸਮਰੱਥ ਨਹੀਂ ਹੈ। ਸੋ ਕੁੱਲ ਮਿਲਾ ਕੇ ਜੇ ਅੱਜ ਗੁਰੂ ਗ੍ਰੰਥ ਦੇ ਲੜ ਅਸੀਂ ਨਹੀਂ ਲੱਗਦੇ, ਗੁਲਾਮੀ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਅਣਖ ਦੇ ਨਾਲ ਜੀਣਾ, ਗੈਰਤ ਦੇ ਨਾਲ ਜੀਣਾ। ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਤਖਤ ਬਹਿ ਤਖਤ ਹੈ ਕੇ ਲਾਇਕ। ਗੁਰਬਾਣੀ ਯਾਦ ਕਰਵਾਉਂਦੀ ਹੈ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਈ। ਜਿਹਦੀ ਸਰਕਾਰ ਹੁੰਦੀ ਹੈ, ਹਕੂਮਤ ਹੁੰਦੀ ਹੈ, ਜਿਹਨਾਂ ਦਾ ਸੱਭਿਆਚਾਰ ਹੁੰਦਾ ਹੈ। ਆ ਇਲੈਕਸ਼ਨ ਕੈਂਪੇਨ ਵੇਲੇ ਜਿਹਦੇ ਮੂੰਹ ਦੇ ਅੱਗੇ ਮਾਈਕ ਕੋਈ ਟੀਵੀ ਵਾਲਾ ਕਰਦਾ, ਸਭ ਹਿੰਦੀ ਬੋਲ ਰਹੇ। ਤੁਸੀਂ ਦੱਸ ਦਿਓ ਕਿਸੇ ਦੇ ਮੂੰਹੋਂ ਤੁਸੀਂ ਹਿੰਦੀ ਦੀਆਂ ਵੀ ਲੱਤਾਂ ਤੋੜੀਆਂ ਹੁੰਦੀਆਂ ਬੋਲ ਰਹੇ ਨੇ। ਹੁਣ ਉਸ ਸਾਰੇ ਚੋਂ ਕੀ ਨਿਕਲਦਾ? ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ। ਅੱਜ ਸਾਰੇ ਮੀਆਂ ਬਣ ਗਏ ਨੇ, ਤੁਹਾਡੀ ਬੋਲੀ ਹੋਰ ਹੋ ਗਈ। ਖੱਤਰੀਆਂ ਦਾ ਧਰਮ ਛੋੜਿਆ, ਮਲੇਛ ਭਾਖਿਆ ਗਈ। ਇੱਕ ਪਾਸੇ ਉਹਨਾਂ ਨੂੰ ਮਲੇਛ ਕਹਿੰਦੇ ਹੋ, ਉਹਨਾਂ ਦੀ ਜ਼ਬਾਨ ਜਾ ਕੇ ਉਹਨਾਂ ਦੇ ਕੋਰਟਸ ਦੇ ਵਿੱਚ ਬੋਲਦੇ ਹੋ, ਉਹਨੇ ਮਲੇਛ ਭਾਸ਼ਾ ਜਿਹਨੂੰ ਬਣਾਇਆ ਹੋਇਆ। ਤੁਹਾਡੀ ਗੁਲਾਮੀ ਕਿ ਭਾਈ ਅਲਟੀਮੇਟਲੀ ਤੁਹਾਡੀ ਖੁਰਾਕ ਕੀ ਬਣ ਗਈ ਹੈ? ਭਾਖਿਆ ਦਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ। ਇਹ ਉਸ ਵੇਲੇ ਦੀ ਗੁਲਾਮੀ ਦੀ ਗੱਲ ਸੀ। ਤੇ ਅੱਜ ਤੁਸੀਂ ਜ਼ਬਾਨ ਹੋਏ, ਪਹਿਰਾਵਾ ਹੋਏ, ਸੋਚ ਹੋਏ, ਧਰਤੀ ਦਾ ਖਮੀਰ ਹੋਏ, ਇਸ ਵੱਲ ਧਿਆਨ ਮਾਰੋਗੇ ਤਾਂ ਲੱਗੇਗਾ ਵੀ 70 ਸਾਲ ਨੂੰ ਸਾਡਾ ਹਾਲ ਕਰ ਦਿੱਤਾ ਹੈ, ਉਹ ਤਾਂ ਹੁੰਦੇ ਆ ਸ਼ਾਇਦ 1000 ਸਾਲ ਲੱਗਾ ਹੋਏਗਾ। ਸੋ ਇਸ ਗੱਲ ਨੂੰ, ਔਰ ਜਦੋਂ ਅੱਜ ਅਸੀਂ ਇਸ ਸਮਾਗਮ ਨੂੰ ਜਿਹੜਾ ਕਿ ਠੀਕ 31 ਵਰੇ ਪਹਿਲਾਂ ਸ਼ਹੀਦ ਹੋਏ ਇਹਨਾਂ 4 ਵੀਰਾਂ ਦੇ ਨਾਂ ਤੇ, ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਈ ਰਵਿੰਦਰ ਸਿੰਘ ਦੇ ਪਿਤਾ ਜੀ ਭਾਈ ਬਲਦੇਵ ਸਿੰਘ ਜੀ ਔਰ ਮਾਤਾ ਬਲਦੀਪ ਕੌਰ ਜੀ ਸਾਡੇ ਮੌਜੂਦ ਨੇ। ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਇਹ ਬਾਕੀ 3 ਸਿੰਘਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਚੁੱਕੇ ਨੇ, ਸਾਡੇ ਲਈ ਫਖਰ ਦੀ ਗੱਲ ਹੈ। ਔਰ ਮੈਂ ਮੁਬਾਰਕਬਾਦ ਦਿੰਦਾ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ ਮਿਲਪੀਟਸ ਦੀ ਪ੍ਰਬੰਧਕ ਕਮੇਟੀ ਨੂੰ ਕਿ ਉਹਨਾਂ ਨੇ ਇਹ ਲਗਭਗ 4 ਹਫ਼ਤੇ ਬਾਅਦ
ਜਿਹੜਾ ਸੈਮੀਨਾਰ ਪਹਿਲਾ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੀ ਔਰ ਉਹਦੇ ਵਿੱਚ ਕੱਲ੍ਹ ਦਾ ਮੁੱਖ ਸਮਾਗਮ ਫਰੀਮਾਉਂਟ ਗੁਰਦੁਆਰਾ ਸਾਹਿਬ ਵਿਖੇ ਹੋਏਗਾ। ਔਰ ਅਸੀਂ ਜਿੱਥੇ ਕੱਲ੍ਹ ਔਰ ਸਾਨੂੰ ਵੀ TV 84 ਨਿਊਜ਼ ਲਈ ਭਾਈ ਬਲਦੇਵ ਸਿੰਘ ਜੀ ਦਾ ਇੰਟਰਵਿਊ ਜਿਹੜਾ ਕਿ ਇੱਕਦਮ ਵਾਇਰਲ ਹੋਇਆ, ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ, ਕਿਉਂਕਿ ਸੱਚ ਪੁਰਾਣਾ ਨਾ ਥੀਏ। ਝੂਠ ਬੋਲਣ ਵਾਲਿਆਂ ਨੂੰ ਹੁੰਦਾ ਹੈ ਵੀ ਅੱਜ ਕਹਾਣੀ ਕੀ ਬਣਾਈ ਹੈ, ਕੱਲ ਨੂੰ ਕੀ ਸੁਣਾਣੀ ਹੈ। ਸੱਚ ਤੁਸੀਂ ਅੱਜ ਬੋਲ ਲਓ, 10 ਸਾਲ ਬਾਅਦ ਬੋਲ ਲਓ, ਤੇ ਸੱਚ ਜਿਹੜਾ ਹੈ ਉਹਦਾ ਆਪਣਾ ਭਾਰ ਵੀ ਹੁੰਦਾ ਹੈ ਔਰ ਇੱਕ ਇੱਕ ਸ਼ਬਦ ਸੱਚ ਦਾ ਮੂਵ ਵੀ ਕਰਦਾ ਹੈ। ਹਾਂ, ਇੱਕ ਗੱਲ ਡਾਕਟਰ ਹਰਿੰਦਰ ਸਿੰਘ ਹੋਰਾਂ ਦੇ ਹਵਾਲੇ ਨਾਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਭਾਈ ਹਰਿੰਦਰ ਸਿੰਘ ਹੋਰਾਂ ਦੇ ਭਰਾਤਾ ਨੇ, ਤੇ ਮੈਂ ਇਸ ਇਕੱਠ 'ਚ ਇਹ ਚਾਹਾਂਗਾ ਕਿ ਭਾਈ ਸਿੱਖੀ ਸਰੂਪ ਮੁਕੰਮਲ ਆਪਣੇ ਰੋਮਾਂ ਦੀ ਬੇਅਦਬੀ ਛੱਡੋ ਔਰ ਖਾਲਸਾਈ ਰੂਪ ਦੇ ਵਿੱਚ ਇੱਕ ਬੜਾ ਵੱਡੀ ਵਿਰਾਸਤ ਹੈ। ਜਿਸ ਅੰਦਾਜ਼ 'ਚ ਤੁਸੀਂ ਪ੍ਰੈਜੈਂਟੇਸ਼ਨ ਦਿੱਤੀ ਹੈ, ਮੈਂ ਆਪਣੇ ਅਥਰੂ ਨਹੀਂ ਸੀ ਰੋਕ ਪਾ ਰਿਹਾ। ਗੁਰੂ ਨੇ ਤੁਹਾਡੇ ਅੰਦਰ ਉਹ ਪਿਆਰ ਦਿੱਤਾ ਹੈ, ਉਹਨਾਂ ਬਜ਼ੁਰਗਾਂ ਦੀ ਛਤਰ ਛਾਇਆ, ਤੇ ਮੇਰਾ ਖਿਆਲ ਹੈ ਵੀ ਉਸ ਝੰਡੇ ਨੂੰ ਤੁਸੀਂ ਚੁੱਕਿਆ ਤੇ ਮਜ਼ਬੂਤੀ ਨਾਲ ਜਿਹੜਾ ਕੇਸਰੀ ਨਿਸ਼ਾਨ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਅਲਟੀਮੇਟਲੀ ਸਾਡੇ ਲਈ ਆਦੇਸ਼ ਹੁਕਮ ਹੈ। ਔਰ ਅੱਜ ਦਾ ਇਹ ਸਾਰਾ ਪ੍ਰੋਗਰਾਮ TV 84 ਦੀ ਫੇਸਬੁੱਕ ਦੇ ਉੱਤੇ ਲਾਈਵ ਵੀ ਜਾ ਰਿਹਾ, ਜਿਹੜਾ ਕਿ ਦੁਨੀਆ ਭਰ ਦੇ ਵਿੱਚ ਲਗਭਗ 75,000 ਦੇ ਕਰੀਬ ਲਾਈਕਸ ਨੇ। ਔਰ ਜਦੋਂ ਵੀ ਅਸੀਂ ਪਿਛਲੇ ਸੈਮੀਨਾਰ ਦੇ ਪ੍ਰੋਗਰਾਮ ਨੂੰ ਵੀ ਲਾਈਵ ਕੀਤਾ ਸੀ, 24 ਘੰਟੇ ਦੇ ਵਿੱਚ 12 ਤੋਂ 15,000 ਤੱਕ ਜਿਹੜੇ ਵਿਊਰ ਆ ਜਾਂਦੇ ਨੇ। ਔਰ ਵੀਰ ਹਰਪ੍ਰੀਤ ਸਿੰਘ ਇਸ ਨੂੰ ਰਿਕਾਰਡ ਵੀ ਕਰ ਰਹੇ ਨੇ। ਇਸ ਨੂੰ ਅਸੀਂ ਐਡਿਟ ਕਰਕੇ ਵਾਪਸ YouTube ਦੇ ਉੱਤੇ ਵੀ ਲਿਆਵਾਂਗੇ। ਸੋ ਇੱਕ ਵਾਰ ਫਿਰ ਆਪ ਸਮੂਹ ਸਿੱਖ